ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਸਮੇਂ ਤੋਂ ਜਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਜ਼ਿਆਦਾ ਹੀ ਆਪ ਹੁਦਰੀਆਂ ਜਾਂ ਆਪਣੇ ਸਿਆਸੀ ਜਿਹੜੇ ਉਹਨਾਂ ਦੇ ਮਾਲਕ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਾਂ ਕਿਸੇ ਵੀ ਹੋਰ ਕਾਰਨ ਕਰਕੇ ਉਹ ਬਹੁਤ ਜ਼ਿਆਦਾ ਜਿਹੜਾ ਪੰਥ ਵਿਰੋਧੀ ਕਾਰਵਾਈਆਂ ਦੇ ਵਿੱਚ ਲਗਾਤਾਰ ਸ਼ਾਮਲ ਨੇ ਅਤੇ ਉਹਨਾਂ ਨੂੰ ਪ੍ਰਤੱਖ ਰੂਪ ਵਿੱਚ ਉਹ ਜਿਹੜਾ ਇਸ ਚੀਜ਼ ਨੂੰ ਕਰਦੇ ਆ ਰਹੇ ਨੇ। ਅਤੇ ਉਹਦੇ ਦਰਮਿਆਨ ਚੱਲਦਿਆਂ ਇਹਨਾਂ ਨੇ ਪਿੱਛੇ ਜੇ ਲੱਖੀ ਸ਼ਾਹ ਵਣਜਾਰਾ ਹਾਲ ਦੇ ਵਿੱਚ ਜਦੋਂ ਇੱਕ ਪ੍ਰੋਗਰਾਮ ਕੀਤਾ ਜਿਹਦੇ 'ਚ ਇਹਨਾਂ ਨੇ ਕੁਝ ਸੰਤ ਸੇਵਾਲਾ ਸਮਿਤੀ ਹੈਗੀ ਉਹਨਾਂ ਨਾਲ ਰਲ ਕੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਦਾ ਜਿਹੜਾ ਸੀਗਾ ਉਹ ਦਿਨ ਮਨਾਉਣ ਦਾ ਇੱਕ ਡਰਾਮਾ ਰਚਿਆ ਅਤੇ ਉਹਦੀ ਆੜ 'ਚ ਇਹਨਾਂ ਨੇ ਉੱਥੇ ਭਾਈ ਲੱਖੀ ਸ਼ਾਹ ਵਣਜਾਰਾ ਦਾ ਹਿੰਦੂਕਰਨ ਕਰਨ ਵਾਲੇ ਜਿਹੜੇ ਕਾਰਜ ਸਨ ਉਹ ਸਾਰੇ ਕੀਤੇ, ਜਿਹਨੂੰ ਲੈ ਕੇ ਪੰਥ ਵਿੱਚ ਕਾਫੀ ਜ਼ਿਆਦਾ ਇਹ ਗੱਲ ਬਣੀ। ਉਹਨੂੰ ਲੈ ਕੇ ਆਪਾਂ ਵੀ ਦਿੱਲੀ ਦੇ ਸਿੱਖ ਸੰਗਤ ਦੇ ਵਿੱਚ ਇੱਕ ਅਪੀਲ ਕੀਤੀ ਵੀ ਆਪਾਂ ਨੂੰ ਇਹ ਚਾਹੀਦਾ ਵੀ ਇਸ ਵਿਸ਼ੇ ਦੇ ਉੱਤੇ ਵਿਚਾਰ ਕੀਤੀ ਜਾਏ ਅਤੇ ਉਹਦੇ ਵਾਸਤੇ ਇੱਕ ਮੀਟਿੰਗ ਕਾਲ ਕੀਤੀ ਗਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 10 ਅਗਸਤ ਨੂੰ, ਜਿਹਦੇ 'ਤੇ ਵਿਚਾਰਾਂ ਹੋਈਆਂ ਬਹਿ ਕੇ ਉੱਥੇ ਸਾਰਾ ਵੀ ਆਪਾਂ ਨੂੰ ਇਹਦੇ ਖਿਲਾਫ ਕੀ ਕਰਨਾ ਚਾਹੀਦਾ। ਤਾਂ ਸਾਰਿਆਂ ਨਾਲੋਂ ਪਹਿਲਾਂ ਜਿਹੜੀ ਗੱਲ ਬਣ ਕੇ ਆਈ ਵੀ ਆਪਾਂ ਸਾਡੇ ਕੋਲ ਜੋ ਸਾਡਾ ਇੰਸਟੀਟਿਊਸ਼ਨ ਸੋ ਸਾਡੀ ਸੰਸਥਾ ਹੈ ਮੇਨ ਸ਼੍ਰੀ ਅਕਾਲ ਤਖਤ ਸਾਹਿਬ, ਅਤੇ ਆਪਾਂ ਅਪੀਲ ਅਕਾਲ ਤਖਤ ਸਾਹਿਬ ਅਤੇ ਜਾਂ ਬਾਕੀ ਜਿਹੜੇ ਹੋਰ ਸਾਡੇ ਤਖਤ ਸਾਹਿਬਾਨ ਨੇ ਉੱਥੇ ਕਰੀਏ। ਅਤੇ ਨਾਲ ਦੇ ਨਾਲ ਫਿਰ ਅਸੀਂ ਇੱਕ ਗੱਲ ਇਹ ਵੀ ਕੀਤੀ ਵੀ ਜਿਹੜੇ ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਦੇ ਮੈਂਬਰ ਨੇ ਸਾਰੇ, ਅਸੀਂ ਉਹਨਾਂ ਨੂੰ ਵੀ ਇਸ ਗੱਲ ਲਈ ਜਿਹੜਾ ਉਸ ਸਵਾਲ ਪੁੱਛੀਏ ਵੀ ਤੁਸੀਂ ਇਹ ਕਿਉਂ ਕੀਤਾ। ਅਤੇ ਉਹਦੇ ਵਿੱਚ ਨਾਲ ਫਿਰ ਅਸੀਂ ਸਾਰੇ ਇਸ ਚੀਜ਼ ਨੂੰ ਇਨਕਲੂਡ ਕਰਦਿਆਂ ਹੋਇਆਂ ਇਹਨਾਂ ਨੂੰ ਇੱਕ ਚਿੱਠੀ ਜਿਹੜੀ ਉਹ ਲਿਖੀ ਹੈ, ਜਿਹੜੀ ਅਸੀਂ ਤਕਰੀਬਨ ਸਾਰੇ ਹੀ ਜਿਹੜੇ ਮੈਂਬਰ ਨੇ ਉਹਨਾਂ ਤੋਂ ਇਲਾਵਾ 5 ਜਿਹੜੇ ਸਿੰਘ ਸਾਹਿਬਾਨ ਨੇ ਅਲੱਗ-ਅਲੱਗ ਤਖਤਾਂ ਦੇ 5 ਤਖਤਾਂ ਦੇ ਉਹਨਾਂ ਨੂੰ ਵੀ ਭੇਜੀ ਹੈ। ਅਤੇ ਉਹ ਚਿੱਠੀ ਅੱਜ ਗਏ ਨੂੰ ਵੀ ਇੰਨਾ ਚਿਰ ਹੋ ਗਿਆ, ਤਕਰੀਬਨ 13 ਤਰੀਕ ਤੋਂ ਲੈ ਕੇ 14-15 ਤਰੀਕ ਤੱਕ ਰਿਸੀਵ ਹੋ ਚੁੱਕੀ ਹੋਈ ਸਾਰਿਆਂ ਨੂੰ, ਜਿਹਦੇ 'ਚ ਜਗਦੀਪ ਸਿੰਘ ਕਾਲੋ, ਹਰਮੀਤ ਸਿੰਘ ਕਾਲਕਾ ਅਤੇ ਜਸਮੀਤ ਸਿੰਘ ਨੋਨੀ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕਾਰਜਕਾਰੀ, ਅਤੇ ਉਹਦੇ ਨਾਲ ਲੱਗਦੇ ਹੱਥ ਜਿਹੜੀ ਵਿਰੋਧੀ ਧਿਰੇ ਉਹਦੇ ਮਨਜੀਤ ਸਿੰਘ ਜੀਕੇ ਅਤੇ ਪਰਮਜੀਤ ਸਿੰਘ ਰਾਣਾ ਆਦਿ, ਇਹਨਾਂ ਸਾਰਿਆਂ ਦੇ ਕੋਲ ਉਹ ਚਿੱਠੀ ਸਾਡੀ ਪਹੁੰਚਣ ਦੇ ਜਿਹੜੇ ਸਾਡੇ ਕੋਲ ਟਰੈਕ ਰਿਕਾਰਡ ਜਿਹੜਾ ਸਾਰਾ ਆਇਆ ਪਿਆ, ਇਹਦੇ 'ਚ ਡਿਟੇਲ ਆਈ ਹੋਈ ਹੈ ਕਿ ਲੈਟਰ ਇਹਨਾਂ ਲੋਕਾਂ ਨੂੰ ਮਿਲ ਚੁੱਕੇ ਨੇ, ਪਰ ਅਜੇ ਤੱਕ ਇਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਕੀਤਾ ਗਿਆ, ਭਾਵੇਂ ਉਹ ਕਾਬਜ਼ ਧਿਰੇ ਅਤੇ ਭਾਵੇਂ ਉਹ ਵਿਰੋਧੀ ਧਿਰੇ ਓਪੋਜੀਸ਼ਨ। ਪਰ ਇਹ ਗੱਲ ਜਿਹੜੀ ਇਹਨਾਂ ਵਾਸਤੇ ਸ਼ਾਇਦ ਕੋਈ ਮਾਇਨੇ ਨਹੀਂ ਰੱਖਦੀ, ਇਸ ਕਰਕੇ ਇਹਨਾਂ ਨੇ ਉਸ ਗੱਲ ਨੂੰ ਧਿਆਨ ਨਹੀਂ ਕੀਤਾ। ਅਤੇ ਉਹਨੂੰ ਵੇਖਦਿਆਂ ਹੋਇਆ ਹੁਣ ਸਾਨੂੰ ਪ੍ਰੈਸ ਰਿਲੀਜ਼ ਜਿਹੜੀ ਸੀ ਇੱਕ ਜਾਰੀ ਕਰਨੀ ਸੀ, ਪ੍ਰੈਸ ਕਾਨਫਰੰਸ ਕਰਕੇ ਆਪਾਂ ਚਾਹੁੰਦੇ ਹਾਂ ਵੀ ਗੱਲ ਪੰਥ ਦੇ ਵਿਹੜੇ ਵਿੱਚ ਲੈ ਕੇ ਜਾਂਦੀ ਜਾਏ ਵੀ ਇਹ ਲੋਕ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਕਰਦੇ, ਜਿਹੜੀ ਮਰਜ਼ੀ ਇਹ ਕਾਰਵਾਈ ਕਰ ਲੈਣ। ਅਤੇ ਉਹ ਸਾਰੀਆਂ ਕਾਰਵਾਈਆਂ ਕਰਦਿਆਂ ਦੇ ਦੌਰਾਨ ਜਦੋਂ ਸਾਡੇ ਆਪਾਂ ਇਹ ਲੈਟਰ ਜਿਹੜਾ ਲਿਖਿਆ ਇਹ ਵੀ ਅਸੀਂ ਪ੍ਰੈਸ ਦੇ ਵਿੱਚ ਜਾਰੀ ਕਰ ਰਹੇ ਹਾਂ, ਜਿਹਦੇ 'ਚ ਸਾਰੀ ਡਿਟੇਲ ਆਪਾਂ ਦਿੱਤੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਦਿੱਲੀ ਦੇ ਗੁਰਦੁਆਰਾ ਮਾਫ ਕਰਨਾ ਕਾਲਜ ਗੁਰੂ ਤੇਗ ਬਹਾਦਰ ਕਾਲਜ ਜਿਹੜਾ ਹੈਗਾ ਯੂਨੀਵਰਸਿਟੀ ਦੇ ਵਿੱਚ, ਉੱਥੇ 5 ਮਈ ਨੂੰ ਇਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਜਿਹਦੇ ਵਿੱਚ RSS ਦੇ ਜਿਹੜੇ ਮੁਖੀ ਸੀਗੇ ਗੋਪਾਲ ਕ੍ਰਿਸ਼ਨ ਉਹਨੂੰ ਵੀ ਸੱਦਿਆ, ਅਤੇ ਇਹ ਸਾਰੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਨਾਲ ਸਟਾਲ ਲਵਾਇਆ ਸਪੈਸ਼ਲੀ RSS ਦੀ ਕਿਤਾਬਾਂ ਦਾ, ਜਿਹਦੇ ਵਿੱਚ ਸਿੱਖ ਪੰਥ ਦੇ ਵਿਰੋਧੀ ਇਤਿਹਾਸ ਦੇ ਖਿਲਾਫ ਬਹੁਤ ਕੁਝ ਲਿਖਿਆ ਹੋਇਆ ਹੈ, ਅਤੇ ਉਹ ਸਾਰੀਆਂ ਕਿਤਾਬਾਂ ਅਸੀਂ ਆਪ ਉੱਥੋਂ ਖਰੀਦ ਕੇ ਲੈ ਕੇ ਆਏ ਸਗੋਂ। ਅਤੇ ਇਸ ਗੱਲ ਨੂੰ ਲੈ ਕੇ ਵੀ ਅਸੀਂ ਜਿਹੜਾ ਸੀ ਇਸ ਗੱਲ ਦਾ ਰੋਸ ਸੀਗਾ। ਅਤੇ ਉਸ ਤੋਂ ਇਲਾਵਾ ਜਿਹੜਾ ਪਿੱਛੇ 15 ਅਗਸਤ ਵਾਲੇ ਦਿਨ ਇਹਨਾਂ ਨੇ ਸਕੂਲ ਦੇ ਬੱਚਿਆਂ ਨੂੰ ਟੋਪੀਆਂ ਪਵਾ ਕੇ ਅਤੇ ਇਹਨਾਂ ਨੇ ਮਾਰਚ ਕੀਤਾ, ਗੁਰਮਤਿ ਸਿਧਾਂਤਾਂ ਦੀ ਧੱਜੀਆਂ ਉਡਾਉਂਦਿਆਂ ਹੋਏ ਸਿੱਖ ਬੱਚੇ ਜਿਹੜੇ ਸਨ ਉਹਦੇ ਸ਼ਾਮਲ ਸਨ, ਉਹਨਾਂ ਨੂੰ ਟੋਪੀਆਂ ਪਵਾਈਆਂ ਗਈਆਂ। ਅਤੇ ਇਹ ਗੱਲਾਂ ਜਿਹੜੀਆਂ ਨੇ ਕੋਈ ਆਮ ਗੱਲਾਂ ਜਾਂ ਹਲਕੀਆਂ ਗੱਲਾਂ ਨਹੀਂ ਜਿਨ੍ਹਾਂ ਨੂੰ ਇਗਨੋਰ ਕੀਤਾ ਜਾ ਸਕੇ, ਪਰ ਸ਼ਾਇਦ ਇਹ ਕਮੇਟੀ ਦਾ ਏਜੰਡਾ ਹੀ ਕੁਛ ਇਸ ਤਰ੍ਹਾਂ ਦਾ ਹੈ, ਇਹਨਾਂ ਦੇ ਪਿੱਛੇ ਬੈਠੇ ਇਹਨਾਂ ਦੇ ਆਕਾ ਜਿਹੜੇ ਨੇ ਇਹਨਾਂ ਕੋਲ ਇਸ ਤਰ੍ਹਾਂ ਦਾ ਕੰਮ ਕਰਵਾ ਰਹੇ ਨੇ, ਅਤੇ ਇਹ ਇਸ ਤਰ੍ਹਾਂ ਦੇ ਕੰਮ ਲਗਾਤਾਰ ਜਿਹੜਾ ਹੈ ਉਹ ਹੋ ਰਹੇ ਨੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸੰਗਤ ਦੇ ਵਿੱਚ ਇਹ ਗੱਲ ਜਾਏ ਤਾਂ ਕਿ ਸੰਗਤ ਜਿਹੜੀ ਹੈ ਉਹ ਅਵੇਅਰ ਵੀ ਹੋਵੇ ਅਤੇ ਇਹਨਾਂ ਦੀ ਜਵਾਬਦੇਹੀ ਸੰਗਤ ਪ੍ਰਤੀ ਵੀ ਬਣੇ। ਅਤੇ ਇਹਦੇ ਵਿੱਚ ਜਿਹੜੇ ਕਾਨੂੰਨੀ ਨੁਕਤੇ ਨੇ ਜਾਂ ਸਾਡਾ ਗੁਰਦੁਆਰਾ ਐਕਟ ਕੀ ਕਹਿੰਦਾ ਅਤੇ ਉਹਦੇ ਬਾਰੇ 'ਚ ਜਿਹੜਾ ਇਹ ਸਾਡੇ ਨਾਲ ਸਾਡੇ ਵੀਰ ਗੁਰਮੀਤ ਸਿੰਘ ਹੋਣੀ ਨੇ ਇਹ ਤੁਹਾਨੂੰ ਜਾਣਕਾਰੀ ਦੇਣਗੇ ਵੀ ਕਾਨੂੰਨ ਦੇ ਹਿਸਾਬ ਨਾਲ ਜਾਂ ਜਿਹੜਾ ਗੁਰਦੁਆਰਾ ਐਕਟ ਹੈ ਉਹਦੇ ਮੁਤਾਬਕ ਇਹ ਕਿਹੜੇ ਹਿਸਾਬ ਨਾਲ ਇਹਨਾਂ ਦੇ ਅਧਿਕਾਰ ਨੇ ਅਤੇ ਕੀ ਕਰ ਰਹੇ ਨੇ। ਕਾਨੂੰਨ ਐਕਟ ਤੋਂ ਪਹਿਲਾਂ ਇੱਕ ਚੀਜ਼ ਕਵਰ ਕਰਨੀ ਜ਼ਰੂਰੀ ਹੈ ਕਿ ਗੁਰੂ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਇਹ ਦੋਨਾਂ ਨੂੰ ਹਰ ਸਿੱਖ ਸਮਰਪਿਤ ਹੈ, ਅਤੇ ਉਹ ਜਿਹੜਾ ਸਮਰਪਿਤ ਹੈ ਉਹ ਸਿਰਫ ਬੋਲਣ ਕਰਕੇ ਨਹੀਂ ਹੈ, ਆਪਣੇ ਕਾਰਜ ਕਰਕੇ ਵੀ ਹੈਗਾ, ਚਾਹੇ ਉਹ ਸ਼੍ਰੋਮਣੀ ਕਮੇਟੀ ਹੋਵੇ, ਚਾਹੇ ਦਿੱਲੀ ਕਮੇਟੀ ਹੋਵੇ, ਚਾਹੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ। ਸਾਡੀ ਆਸਥਾ ਅਤੇ ਸਾਡੇ ਕਾਰਜ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੇ ਵਫਾਦਾਰੀ ਦੇ ਹੋਣੇ ਚਾਹੀਦੇ ਨੇ। ਇੱਕ ਪੁਆਇੰਟ ਜਿਹੜਾ ਹੋਰ ਸੀਗਾ, ਜਦੋਂ ਭਾਈ ਲੱਖੀ ਸ਼ਾਹ ਵਣਜਾਰਾ ਜੀ ਵਾਲਾ ਕਾਰਜ ਹੋਇਆ ਉਦੋਂ ਜਿਹੜੇ ਸੱਜਣਾਂ ਨੂੰ ਰਿਹਾਇਸ਼ ਦਿੱਤੀ ਗਈ ਹੈ ਰਕਾਬਗੰਜ ਸਾਹਿਬ, ਉੱਥੇ ਬੀੜੀਆਂ ਪੀਤੀਆਂ ਗਈਆਂ ਨੇ, ਸਿਗਰਟਾਂ ਪੀਤੀਆਂ ਗਈਆਂ ਨੇ, ਤੰਬਾਕੂ ਚੱਲਿਆ ਹੈਗਾ, ਅਤੇ ਇਹ ਜ਼ਿੰਮੇਵਾਰੀ ਸਾਡੀ ਬਣਦੀ ਹੈ ਐਜ਼ ਅ ਮੈਂਬਰ, ਐਜ਼ ਅ ਸਿੱਖ ਕਿ ਅਸੀਂ ਉਹਨਾਂ ਨੂੰ ਰੋਕੀਏ।
ਤੇ ਸਿੱਖਾਂ ਨੂੰ ਇਸ ਕਰਕੇ ਕਾਲ ਦਿੱਤੀ ਜਾ ਰਹੀ ਹੈ ਕਿ ਜਦ ਤੱਕ ਸੰਗਤ ਅੱਗੇ ਆ ਕੇ ਉਪਰਾਲਾ ਨਹੀਂ ਕਰੇਗੀ ਇਹਨਾਂ ਨੇ ਨਹੀਂ ਸੁਣਨਾ। ਆਪਾਂ ਚਿੱਠੀਆਂ ਭੇਜ ਚੁੱਕੇ ਹਾਂ ਔਰ ਸਪੈਸ਼ਲੀ ਰਜਿਸਟਰਡ ਡਾਕ ਭੇਜੀ ਹੈ ਤਾਂ ਕਿ ਉਹਦਾ ਇੱਕ ਪ੍ਰੂਫ ਵੀ ਰਵੇ ਕਿ ਉਹਨਾਂ ਨੂੰ ਕਦੋਂ ਗਈ ਹੈ ਤੇ ਕਦੋਂ ਮਿਲੀ ਹੈ। ਚਿੱਠੀ ਵਿੱਚ ਅਸੀਂ ਦੋ ਪੱਖ ਕਵਰ ਕੀਤੇ ਨੇ। ਇੱਕ ਪੱਖ ਜਿਹੜਾ ਹੈਗਾ ਹੈ, ਚਿੱਠੀ ਲਿਖੀ ਹੈ, ਨਾਲ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਅਟੈਚ ਕੀਤਾ ਹੈ, ਜਿਸ ਹੁਕਮਨਾਮੇ ਵਿੱਚ ਸਿੱਧੇ ਤੌਰ 'ਤੇ ਸੰਦੇਸ਼ ਹੈਗਾ ਕਿ ਅਸੀਂ RSS ਨਾਲ ਜਾਂ ਉਹਦੀ ਭਾਈਵਾਲ ਕਿਸੇ ਵੀ ਸੰਸਥਾ ਨਾਲ ਆਪਣੀ ਭਾਈਵਾਲੀ ਨਹੀਂ ਰੱਖਣੀ ਹੈ। ਜਿਹੜੇ ਦੋ ਇੰਪੋਰਟੈਂਟ ਪੁਆਇੰਟ ਨੇ ਉਹ ਇਹ ਹੈ ਕਿ ਜਿਸ ਕਾਨੂੰਨ ਦੇ ਤਹਿਤ ਇਹ ਕਮੇਟੀ ਬਣੀ ਹੈ, ਇਹ ਉਸ ਕਾਨੂੰਨ ਦੇ ਖਿਲਾਫ ਹੀ ਕੰਮ ਕਰ ਰਹੇ ਨੇ, ਉਸ ਕਾਨੂੰਨ ਦੀ ਵੀ ਧੱਜੀਆਂ ਉਡਾ ਰਹੇ ਨੇ। ਦੋ ਪਾਰਟ ਨੇ ਬੜੇ ਇੰਪੋਰਟੈਂਟ ਨੇ ਸਾਡੇ ਵਾਸਤੇ। ਪਾਰਟ 3 ਹੈਗਾ ਹੈ ਪਾਵਰਸ ਐਂਡ ਫੰਕਸ਼ਨਸ ਆਫ ਦਾ ਕਮੇਟੀ। ਇਹ ਗਾਈਡਲਾਈਨਸ ਨੇ ਉਸ ਐਕਟ ਦੀਆਂ ਜਿਹਦੀ ਕਾਪੀ ਅਸੀਂ ਉਹਨਾਂ ਨੂੰ ਭੇਜੀ ਹੈ ਨਾਲ, ਜਿਸ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਕਿਉਂਕਿ ਐਕਟ ਇੰਗਲਿਸ਼ ਵਿੱਚ ਹੈਗਾ, ਮੈਂ ਥੋੜ੍ਹਾ ਜਿਹਾ ਪੜ੍ਹ ਦਿੰਦਾ। Subject to the provisions of this act and rules made thereunder, the control, direction and general superintendence over all gurdwaras and gurdwara property in Delhi shall vest in the committee, and it shall be the duty of the committee to arrange for the proper performance of the religious rites and ceremonies in the gurdwaras, to provide facilities for worship by the devotees of the gurdwaras, to ensure safe custody of its funds, movable and immovable properties, deposits, offerings in cash or kind, to do all such things as may be incidental and conducive to the efficient management। ये डिटेल हैगी सारी। to maintain free लंगर हैगा। फिर लिखा है to manage the historic and other gurdwaras, to open free dispensaries, to spread education, especially the knowledge of Punjabi and Gurmukhi script। ये mentioned हैगा clear ਉਹਦੇ ਵਿੱਚ। ਫਿਰ ਅੱਗੇ ਹੈਗਾ ਕਿ ਸਟਾਈਪੈਂਡਸ ਦੇਣੇ, ਇਹ ਹੈਗਾ। ਪਰ ਇਸ ਤੋਂ ਬਾਅਦ ਜਿਹੜਾ ਮੁੱਖ ਪੰਨਾ ਹੈਗਾ ਜੋ ਮੈਂ ਸੰਗਤ ਦੇ ਵਾਸਤੇ ਲੈ ਕੇ ਆਉਣਾ ਚਾਹ ਰਿਹਾ, ਉਹਦੀ ਕਾਪੀ ਵੀ ਮੈਂ ਤੁਹਾਨੂੰ ਦਿਖਾ ਰਿਹਾ। ਪਾਰਟ 4 ਹੈਗਾ ਗੁਰਦੁਆਰਾ ਫੰਡ ਅਕਾਊਂਟ ਐਂਡ ਆਡਿਟ। ਇਸ ਹੇਠ ਇੱਕ ਇੰਪੋਰਟੈਂਟ ਪੁਆਇੰਟ ਹੈਗਾ ਜਿਸ ਦਾ ਸੰਗਤ ਨੂੰ ਨੋਟ ਲੈਣਾ ਚਾਹੀਦਾ ਅਤੇ ਸਿੱਖ ਜਗਤ ਨੂੰ ਨੋਟ ਲੈਣਾ ਚਾਹੀਦਾ। 26 ਨੰਬਰ ਜਿਹੜਾ ਪੁਆਇੰਟ ਹੈ ਉਹ ਲਿਖਦਾ ਹੈ ਨਥਿੰਗ ਕੰਟੇਨਡ ਇਨ ਦਿਸ ਐਕਟ ਸ਼ਾਲ or shall be deemed to authorize the committee to contribute any amount or amounts to any political party or for the benefit of any political party or for any political purpose to any individual or body। ਹੁਣ ਇਹ ਬਹੁਤ ਕਲੀਅਰ ਹੈਗਾ ਮੈਸੇਜ ਜਿਹੜਾ ਐਕਟ ਬਣਿਆ ਹੈ ਸਰਕਾਰ ਵੱਲੋਂ ਵੀ ਜਦੋਂ ਬਣਾਇਆ ਗਿਆ ਕਿ ਕੋਈ ਵੀ ਕਾਰਜ ਦਿੱਲੀ ਕਮੇਟੀ ਦਾ ਕਿਸੇ ਪੋਲੀਟੀਕਲ ਪਾਰਟੀ ਵਾਸਤੇ ਨਹੀਂ ਹੋ ਸਕਦਾ, ਕਿਸੇ ਪੋਲੀਟੀਕਲ ਪਾਰਟੀ ਦੇ ਡਾਇਰੈਕਟ ਜਾਂ ਇਨਡਾਇਰੈਕਟ ਬੈਨੀਫਿਟ ਵਾਸਤੇ ਨਹੀਂ ਹੋ ਸਕਦਾ, ਜਾਂ ਉਹਨਾਂ ਦੀ ਕਿਸੇ ਸੰਸਥਾਵਾਂ ਵਾਸਤੇ ਨਹੀਂ ਹੋ ਸਕਦਾ। ਕਿ ਜੋ ਕਿ ਪਿਛਲੇ 1 ਦਹਾਕਿਆਂ ਤੋਂ 2 ਦਹਾਕਿਆਂ ਤੋਂ ਤੁਸੀਂ ਦੇਖ ਲਓ ਕਿਵੇਂ ਖੁੱਲ੍ਹੇਆਮ ਇੱਕ ਧਿਰ ਦੀ ਜਿਹੜੇ ਵੀ ਕਾਬਜ਼ ਤੇ ਰੋਂਦੀ ਹੈ, ਜੋ ਉਹਦਾ ਪਿਛਲਾ ਆਕਾ ਹੁੰਦਾ ਉਸ ਨੂੰ ਸਪੋਰਟ ਕੀਤੀ ਜਾ ਰਹੀ ਹੈ। ਅਤੇ ਐਕਟ ਵੀ ਕਲੀਅਰ ਹੈ, ਇਹਨਾਂ ਨੇ ਐਕਟ ਦੀ ਵੀ ਧੱਜੀਆਂ ਉਡਾਈਆਂ ਨੇ ਅਤੇ ਰੋਹ ਰੀਤੀ ਦੀ ਉਡਾ ਹੀ ਰਹੇ ਨੇ। ਇਹਦੇ 'ਚ ਨਾ ਇੱਕ ਚੀਜ਼ ਜਿਹੜੀ ਹੋਰ ਹੈ ਵੀ ਇਹ ਸਾਰੀ ਕਾਰਵਾਈ ਜਿਹੜੀ ਹੋਈ ਹੈ, ਖਾਸ ਕਰਕੇ ਜਿਹੜੀ ਭਾਈ ਲੱਖੀ ਸ਼ਾਹ ਵਣਜਾਰਾ ਵਾਲਾ ਬਣ ਕੇ ਆਇਆ ਇਸ਼ੂ, ਜਾਂ ਉਸ ਤੋਂ ਪਹਿਲਾਂ ਜਿਹੜਾ ਖਾਲਸਾ ਕਾਲਜ ਦੇ ਵਿੱਚ ਕੀਤਾ ਇਹਨਾਂ ਨੇ, ਉਹਦੇ 'ਚ ਮਨਜਿੰਦਰ ਸਿੰਘ ਸਿਰਸਾ ਦੀ ਜਿਹੜੀ ਭੂਮਿਕਾ ਹੈ ਉਹ ਬਹੁਤ ਜ਼ਿਆਦਾ ਜਿਹੜੀ ਇੱਕ ਸ਼ੱਕ ਵਾਲੀ ਅਤੇ ਸਮਝ ਆਉਣ ਵਾਲੀ ਚੀਜ਼ ਹੈ ਵੀ ਜਦੋਂ ਉਹ ਦਿੱਲੀ ਕਮੇਟੀ ਦੇ ਵਿੱਚ ਨਾ ਤਾਂ ਹੁਣ ਮੈਂਬਰ ਨੇ ਅਤੇ ਨਾ ਹੀ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਹੋਰ ਇਹੋ ਜਿਹਾ ਕੋਈ ਅਹੁਦਾ ਜਾਂ ਕੋਈ ਰਿਸਪੌਂਸਿਬਿਲਿਟੀ ਹੈਗੀ ਹੈ, ਫਿਰ ਉਹ ਗੁਰਦੁਆਰਾ ਕਮੇਟੀ ਦੇ ਜਿਹੜੇ ਸਾਧਨ ਨੇ ਉਹਨਾਂ ਨੂੰ ਇਸਤੇਮਾਲ ਕਿਵੇਂ ਕਰ ਲੈਂਦੇ ਨੇ। ਉੱਥੋਂ ਦੇ ਦਫ਼ਤਰ 'ਚ ਕੋਈ ਮੀਟਿੰਗ ਕਰਨੀ ਜਾਂ ਗੁਰਦੁਆਰਾ ਕਮੇਟੀ ਦੇ ਨਾਲ ਰਲ ਕੇ ਅਤੇ BJP ਦੇ ਨਾਲ ਰਲੇਵਾਂ ਕਰਾ ਕੇ ਕੋਈ ਇਹੋ ਜਿਹਾ ਪ੍ਰੋਗਰਾਮ ਕਰਾਉਣਾ, ਇਹਦੇ ਪਿੱਛੇ ਜਿਹੜਾ ਗੁਪਤ ਏਜੰਡਾ ਚੱਲਦਾ ਪਿਆ ਉਹ ਸਿੱਖ ਪੰਥ ਨੂੰ ਸਮਝਣ ਵਾਲਾ। ਜਿਹੜੀ ਅਸੀਂ ਜ਼ਿਕਰ ਕੀਤਾ ਜਿਵੇਂ 2004 ਦੇ ਹੁਕਮਨਾਮੇ ਦਾ, ਸੋ ਅਸੀਂ ਹੁਣ ਇਸ ਚਿੱਠੀ ਦੇ ਰਾਹੀਂ ਜਿਹੜਾ ਉਹ ਆਸ ਅਤੇ ਉਮੀਦ ਕਰਦਿਆਂ ਨਾਲ ਬੇਨਤੀ ਕਰਦੇ ਹਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿ ਉਹ ਇੱਕ ਇਹੋ ਜਿਹਾ ਕੋਈ ਨਾ ਕੋਈ ਗਾਈਡਲਾਈਨ ਜਾਂ ਕੁਛ ਇਸ ਤਰ੍ਹਾਂ ਦਾ ਆਦੇਸ਼ ਦੇਣ ਜਿਹੜਾ 2004 ਦੇ ਵਿੱਚ RSS ਦੇ ਖਿਲਾਫ ਕੀਤਾ ਗਿਆ ਹੁਕਮਨਾਮਾ ਸੀ, ਇਹਦੀ ਪ੍ਰੋੜਤਾ ਕੀਤੀ ਜਾ ਸਕੇ। ਇਹਨਾਂ ਲੋਕਾਂ ਦੇ ਵਿੱਚ ਇਸ ਗੱਲ ਦਾ ਡਰ ਮੁੱਕ ਚੁੱਕਾ ਹੋਇਆ ਹੈ ਕਿ ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ। ਇਹਦੇ ਉੱਤੇ ਕਾਰਵਾਈ ਬਹੁਤ ਸਖਤ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ 2004 ਜਿਵੇਂ ਸਾਡੇ ਅੱਜ ਕਿਤੇ ਵੀ ਕੋਈ ਮਸਲਾ ਹੋਵੇ ਤਾਂ ਸਾਡੇ ਕੋਲ ਇੱਕ ਐਵੀਡੈਂਸ ਮੌਜੂਦ ਹੈ, ਇੱਕ ਡਾਕੂਮੈਂਟ ਮੌਜੂਦ ਹੈ ਜਿਹੜਾ ਅਸੀਂ ਲੈ ਕੇ ਜਾਂਦੇ ਹਾਂ ਅਤੇ ਕਹਿੰਦੇ ਹਾਂ ਵੀ RSS ਦੇ ਖਿਲਾਫ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੈ ਅਤੇ ਇਸ ਕਰਕੇ ਕਾਰਵਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਹੀ ਦਿੱਲੀ ਕਮੇਟੀ ਵਾਸਤੇ ਜਾਂ ਹੋਰ ਸੰਸਥਾਵਾਂ ਵਾਸਤੇ ਵੀ ਇੱਕ ਇਹੋ ਜਿਹੀ ਗਾਈਡਲਾਈਨ ਜਿਹੜੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਣੀ ਚਾਹੀਦੀ ਹੈ ਕਿ ਇਹੋ ਜਿਹੇ ਕੰਮ ਜਿਹੜੇ ਨੇ ਉਹਨਾਂ ਨੂੰ ਰੋਕ ਲਾਈ ਜਾ ਸਕੇ। ਇੱਕ ਇੰਪੋਰਟੈਂਟ ਚੀਜ਼ ਜਿਹੜੀ ਕਿ ਪਿਛਲੇ 1 ਮਹੀਨੇ ਤੋਂ ਕਿਸੇ ਨੇ ਵੀ ਨਹੀਂ ਚੁੱਕੀ, ਉਹ ਇਹ ਸੀਗਾ ਕਿ ਡਾਕਟਰ ਉਮੇਸ਼ ਯਾਦਵ ਭਾਜਪਾ ਦੇ ਮੈਂਬਰ ਨੇ, ਲੋਕ ਸਭਾ ਸਾਂਸਦ ਨੇ,
ਉਹਨਾਂ ਨਾਲ ਮਿਲ ਕੇ ਜਿਹੜੀ ਸੰਤ ਸੇਵਾ ਸਮਿਤੀ ਜੀ ਨਾਲ ਮਿਲ ਕੇ ਕੰਮ ਕੀਤਾ ਗਿਆ। ਉਹਦੇ ਵਿੱਚ ਮੁੱਖ ਤੌਰ ਤੇ ਅਜੇ ਮਿਸ਼ਰਾ ਟੇਨੀ ਇਨਵਾਈਟਡ ਸਨ। ਅਜੇ ਮਿਸ਼ਰਾ ਟੇਨੀ ਉਹ ਨੇ ਜਿਨ੍ਹਾਂ ਉੱਪਰ ਦੋਸ਼ ਹੈਗਾ ਕਿ ਲਖੀਮਪੁਰ ਖੀਰੀ ਵਿੱਚ ਜਿਹੜਾ ਕਿਸਾਨਾਂ ਦਾ ਕਤਲੇਆਮ ਹੋਇਆ ਉਹਨਾਂ ਦੇ ਬੇਟੇ ਵੱਲੋਂ ਹੋਇਆ ਸੀ, ਜਿਹਦਾ ਕੇਸ ਆਲਰੇਡੀ ਚੱਲ ਰਿਹਾ ਤੇ ਅਜੇ ਉਹ ਕੇਸ ਕੋਰਟ ਵਿੱਚ ਹੈਗਾ, ਦੋਸ਼ੀ ਕਰਾਰ ਨਹੀਂ ਦਿੱਤੇ ਗਏ ਨੇ। ਪਰ ਇੱਕ ਜ਼ਾਹਿਰਾ ਤੌਰ ਤੇ ਗੱਲ ਸਾਹਮਣੇ ਆਈ ਸੀ ਕਿ ਉਹਨਾਂ ਦੀ ਸ਼ਮੂਲੀਅਤ ਉਨ ਬੱਚਿਆਂ ਨੂੰ ਬਚਾਉਣ ਵਾਸਤੇ ਜਾਂ ਸਾਰਾ ਕਾਰਜ ਵਿੱਚ ਹੈਗੀ ਹੈ ਤੇ ਉਹਨਾਂ ਨੂੰ ਵੀ ਇਨਵਾਈਟ ਕੀਤਾ ਗਿਆ, ਜਿਹਦਾ ਕਿਸੇ ਨੇ ਵੀ ਨਾ ਤੇ ਆਪੋਜ਼ਿਟ ਧਿਰ ਨੇ ਨਾ ਕਾਰਜਕਾਰੀ ਧਿਰ ਨੇ ਕੋਈ ਸੰਗਿਆਨ ਲਿਆ। ਜਿਹੜੀ ਇੰਪੋਰਟੈਂਟ ਚੀਜ਼ ਹੋ ਰਹੀ ਹੈ ਕਿ ਜਿਨ 46 ਮੈਂਬਰ ਚੁਣੇ ਜਾਂਦੇ ਨੇ, 5 ਮੈਂਬਰ ਨੋਮੀਨੇਟ ਹੁੰਦੇ ਨੇ ਤੇ 4 ਤਖਤਾਂ ਦੇ ਜਥੇਦਾਰਾਂ ਤੇ ਇੱਕ ਹੋਰ ਐਡੀਸ਼ਨ ਹੋਣੀ ਹੋਈ ਹੈ ਦਮਦਮਾ ਸਾਹਿਬ ਦੇ ਜਥੇਦਾਰ ਦੀ। ਇਹ 56 ਦੇ 56 ਮੈਂਬਰ ਸਿੱਖ ਪੰਥ ਨੂੰ ਤੇ ਦਿੱਲੀ ਦੀ ਸੰਗਤ ਨੂੰ ਜਵਾਬਦੇਹ ਨੇ। ਇਹ ਕਿਸੇ ਭਾਜਪਾ ਨੂੰ ਜਾਂ RSS ਨੂੰ ਜਵਾਬਦੇਹ ਨਹੀਂ ਹੈਗੇ ਤੇ ਉਹਨਾਂ ਵਿੱਚ ਅਜੇ ਤੱਕ ਕੋਈ ਨਹੀਂ ਬੋਲਿਆ ਰਿਟਨ ਤੌਰ ਤੇ ਕਿ ਇਹ ਕੀ ਹੋ ਰਿਹਾ ਹੈ। ਚਾਹੇ ਟੇਨੀ ਜੀ ਦੇ ਸਮਰਥਨ ਵੱਲ ਜਾਣਾ ਹੈਗਾ ਹੈ, ਉਹਨਾਂ ਦੀ ਫੋਟੋਆਂ ਆਪਣੀ ਫੋਟੋਆਂ ਦੀ ਪੇਸ਼ਕਾਰੀ ਕਰਨੀ ਹੈਗੀ ਹੈ। ਇਹ ਗੱਲ ਕਰ ਦਿੱਤੀ ਜਾਂਦੀ ਹੈ ਕਿ ਸਾਨੂੰ ਨਹੀਂ ਪਤਾ ਉਹਨੇ ਸਾਡੀ ਫੋਟੋ ਖਿੱਚ ਕੇ ਪਾ ਦਿੱਤੀ ਆ। ਜੇ ਉਹਨਾਂ ਨੇ ਖਿੱਚ ਕੇ ਪਾਈ ਆ ਤੇ ਕੀ ਦਿੱਲੀ ਕਮੇਟੀ ਨੇ ਵਿਰੋਧ ਕੀਤਾ ਕਿ ਕਿਉਂ ਪਾਈਆਂ ਗਈਆਂ ਸਾਡੀ ਫੋਟੋਆਂ? ਕੋਈ ਵਿਰੋਧ ਨਹੀਂ ਹੋਇਆ, ਕੋਈ ਲਿਖਤੀ ਤੌਰ ਤੇ ਬਿਆਨ ਨਹੀਂ ਆਇਆ, ਕੁਝ ਨਹੀਂ ਆਇਆ। ਸਿਰਫ ਪੋਸਟਰ ਕਾਫੀ ਦਿਨ ਲੱਗੇ ਰਹੇ ਨੇ ਸਾਰੇ, ਔਰ ਵਿਕਾਪਗੰਜ ਸਾਹਿਬ ਵੀ ਲੱਗੇ ਰਹੇ ਨੇ ਪੋਸਟਰ। ਤੇ ਮਤਲਬ ਇਹ ਹੋ ਰਿਹਾ ਕਿ ਕਿਉਂਕਿ ਸੰਗਤ ਚੁੱਪ ਹੈਗੀ ਹੈ, ਸੰਗਤ ਜ਼ਿਆਦਾ ਐਕਟਿਵ ਨਹੀਂ ਹੋ ਰਹੀ, ਇਸ ਕਰਕੇ ਵੀ ਇਹ ਆਪਣੀ ਆਪ ਖੁਦਰੀਆਂ ਕਰ ਰਹੇ ਨੇ। ਤੇ ਸਾਡੀ ਬੇਨਤੀ ਸੰਗਤ ਨੂੰ ਹੈ ਕਿ ਤੁਸੀਂ ਆਪਣੇ ਇਲਾਕਿਆਂ ਵਿੱਚ ਆਪਣੇ ਹਰ ਮੈਂਬਰ ਨੂੰ ਪੁੱਛੋ ਕਿ ਇਹਨਾਂ ਕਾਰਜਾਂ ਬਾਰੇ ਉਹਨਾਂ ਦਾ ਕੀ ਹੈਗਾ। ਸਾਡੇ ਕੋਲ ਰਜਿਸਟਰੀ ਤੇ ਉਹ ਲੈਟਰਸ ਮੌਜੂਦ ਨੇ, ਅਸੀਂ ਲੈਟਰਸ ਦੀ ਕਾਪੀ ਵੀ ਪ੍ਰੈਸ ਨਾਲ ਸਾਂਝੀ ਕਰ ਰਹੇ ਹਾਂ, ਜਿਸ ਵਿੱਚ ਜਿਹੜੀ ਲੈਟਰ ਭੇਜੀ ਗਈ ਹੈ ਉਹ ਹੈ, ਇਹ ਸਾਰਾ ਕੁਝ ਪੰਜਾਬੀ ਵਿੱਚ ਭੇਜਿਆ ਗਿਆ ਹੈ। ਇੰਗਲਿਸ਼ ਵਿੱਚ 2 ਹੈਗੇ ਨੇ ਲੈਟਰਸ ਨੋਟਸ ਜਿਹੜੇ ਐਕਟ ਦੇ ਨੇ। ਅਕਾਲ ਤਖਤ ਸਾਹਿਬ ਦੀ ਕਾਪੀ ਹੈਗੀ ਹੈ। ਇਹ ਜਿਹੜੇ ਪੋਸਟਰਸ ਨੇ ਉਹਦੇ ਪ੍ਰਿੰਟ ਆਊਟਸ ਨੇ, ਇਹ ਵੀ ਨਾਲ ਭੇਜੇ ਨੇ ਅਸੀਂ। ਇਹ ਰਾਜਨੀਤਿਕ ਇਹ ਜਿਹੜਾ ਸੱਦਾ ਹੈਗਾ ਇਹ ਵੀ ਨਾਲ ਭੇਜਿਆ ਗਿਆ ਹੈਗਾ ਵਿਦ ਪ੍ਰੂਫ। ਸਾਰੇ ਡਾਕੂਮੈਂਟ ਅਟੈਚ ਕੀਤੇ ਨੇ ਤਾਂ ਕਿ ਪੋਸਟਰ ਸਾਰੇ ਜਿਹੜੇ ਲੱਗੇ ਰਹੇ ਨੇ ਆਮ ਸੜਕਾਂ ਦੇ ਉੱਤੇ ਕਾਫੀ ਦੇਰ ਤੱਕ, ਠੀਕ ਹੈ ਨਾ, ਜਿਹਦੇ 'ਚ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਰਾ ਕਮੇਟੀ ਨੇ ਆਪ ਕੀਤਾ ਕੰਮ ਤੇ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ, ਕੋਈ ਸੁਣਵਾਈ ਨਹੀਂ ਹੋ ਰਹੀ ਇਹਦੇ ਖਿਲਾਫ। ਆ ਸਾਰੀਆਂ ਚੀਜ਼ਾਂ, ਇਹ ਸਾਰੇ ਉਹ ਡਾਕੂਮੈਂਟਸ ਨੇ ਜਿਹੜੇ ਅਸੀਂ ਇਹਨਾਂ ਸਾਰੇ ਮੈਂਬਰਾਂ ਨੂੰ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੀ ਭੇਜੇ ਨੇ। ਇੱਕ ਇਹ ਵੀ ਪੋਸਟਰ ਹੈਗਾ ਜਿਹਦੇ ਵਿੱਚ ਸਾਰਾ ਕੁਝ ਹੈਗਾ, ਬਾਕੀ ਮੈਂਬਰਾਂ ਦੀ ਫੋਟੋ ਵੀ ਹੈਗੀਆਂ ਨੇ, ਜਿਵੇਂ ਕਾਲਕਾ ਜੀ ਨੇ, ਆਤਮਾ ਸਿੰਘ ਜੀ ਨੇ, ਸਭ ਹੈਗੇ ਨੇ। ਤੇ ਮੇਰਾ ਜਾਂ ਸਾਡੀ ਇੱਕ ਬੇਨਤੀ ਇਹ ਹੈਗੀ ਹੈ ਕਿ ਅਸੀਂ ਸੰਗਤ ਨੂੰ ਬੇਨਤੀ ਕਰ ਰਹੇ ਹਾਂ ਕਿ ਸੰਗਤ ਨੂੰ ਹਰ ਮੈਂਬਰ ਨੂੰ ਪੁੱਛਣਾ ਚਾਹੀਦਾ ਤੇ ਹਰ ਮੈਂਬਰ ਦੀ ਜਵਾਬਦੇਹੀ ਬਣਦੀ ਹੈ, ਬਾਈ ਲਾਅ ਵੀ ਬਣਦੀ ਹੈ ਤੇ ਪੰਥ ਦੀ ਜੋ ਰਹੁ ਰੀਤਾਂ ਨੇ ਉਸ ਅਨੁਸਾਰ ਵੀ ਬਣਦੀ ਹੈ। ਠੀਕ ਹੈ। ਇੱਕ ਗੱਲ ਹੋਰ ਐਡ ਕਰਨਾ ਚਾਹਾਂਗਾ ਮੈਂ, ਜਿਹੜੇ ਗੁਰਦੁਆਰਾ ਸਾਹਿਬ ਹੈਗੇ ਨੇ ਸਾਡੇ, ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਨੇ, ਇਹ ਕੌਮ ਦਾ ਸਰਮਾਇਆ ਹੈਗਾ ਤੇ ਕੌਮ ਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਹਰ ਇੱਕ ਸਿੱਖ ਦੀ ਜੋ ਦਿੱਲੀ ਜਾਂ ਦਿੱਲੀ ਤੋਂ ਬਾਹਰ ਰਹਿ ਰਿਹਾ ਹੈ। ਉਹ ਇਸ ਸਰਮਾਏ ਦੇ ਉੱਪਰ ਜਿਹੜੀ ਵੀ ਧਿਰ ਇਸ ਟਾਈਮ ਮੈਨੇਜਮੈਂਟ ਕਮੇਟੀ ਦੀ ਤਰ੍ਹਾਂ ਕੰਮ ਕਰ ਰਹੀ ਹੈ ਉਹਨਾਂ ਨੂੰ ਜਵਾਬਦੇਹ ਬਣਾਵੇ। ਬਸ ਇਹੀ ਬੇਨਤੀ ਕਰਨੀ ਜੀ ਆਪ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਕਿਹਾ ਕਿ ਵੀ ਕਰਨਾ ਵਰਾਉਂ ਗਈ ਹੈ ਮੀਟਿੰਗ ਕਾਫਾ ਰੌਣ ਦਾ ਕਾਫਾ ਦਾ ਤੁਸੀਂ ਭੇਜੀ ਤੇ ਵਿਰੋਧ ਕੀਤਾ, ਤੁਹਾਨੂੰ ਕੋਈ ਹੁੰਗਾਰਾ ਨਹੀਂ ਆਇਆ। ਜਦਕਿ ਮਨਜੀਤ ਸਿੰਘ ਜੀ ਕੇ ਪਰ ਹਰਵਿੰਦਰ ਸਿੰਘ ਸਰਨਾ ਨੇ ਪਾਰਟੀ ਸਾਰੇ ਬੰਦੇ ਤੇ ਨੰਬਰਡਮ ਦੇ ਕੇ ਆਏ ਨੇ 16 ਅਗਸਤ ਨੂੰ ਜਾ ਕੇ। ਇੱਥੇ ਬੜੀ ਪੂਰੀ ਸਾਫ ਨਹੀਂ ਬਣਾਈ ਸੀ ਇਹਨਾਂ ਨੇ ਪੂਰੀ ਦਿੱਲੀ ਕਮੇਟੀ ਦੇ ਬਾਹਰ, ਤੇ ਉਹ ਤੁਹਾਨੂੰ ਚਿੱਠੀਆਂ ਹੁੰਗਾਰਾ ਕਿਉਂ ਨਹੀਂ ਦੇ ਰਹੇ? ਤੁਸੀਂ ਹੁਣ ਕੀ ਐਕਸਪੈਕਟ ਕਰਦੇ ਹੋ? ਦੇਖੋ, 2 ਚੀਜ਼ਾਂ ਨੇ। ਜਦੋਂ ਆਪਾਂ ਐਕਟ ਦੀ ਗੱਲ ਕਰਦੇ ਹਾਂ ਤੇ ਦਿੱਲੀ ਕਮੇਟੀ ਦੀ ਫਾਰਮੇਸ਼ਨ ਦੀ ਗੱਲ ਕਰਦੇ ਹਾਂ, ਇੱਕ ਸਿਸਟਮ ਦੇ ਅਨੁਸਾਰ ਦਿੱਲੀ ਕਮੇਟੀ ਬਣੀ ਹੈ, ਠੀਕ ਹੈ। ਉਹ ਐਕਟ ਕਹਿੰਦਾ ਹੈ ਕਿ 4 ਸਾਲ ਬਾਅਦ ਚੋਣ ਹੋਏਗੀ, ਚੋਣ ਤੋਂ ਮੈਂਬਰ ਚੁਣੇ ਜਾਣਗੇ, ਵੋਟਰ ਵੋਟ ਕਰੇਗਾ, ਮੈਂਬਰ ਚੁਣੇ ਜਾਣ ਤੋਂ ਬਾਅਦ ਐਗਜ਼ੀਕਿਊਟਿਵ ਬਣਦੀ ਹੈ, ਐਗਜ਼ੀਕਿਊਟਿਵ ਹੁੰਦੀ ਹੈ ਤੇ ਜਨਰਲ ਬੋਡੀ ਹੁੰਦੀ ਹੈ। ਹੁਣੇ ਤੱਕ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਉਹ ਗਏ ਨੇ, ਕਾਬਜ਼ ਤੇ ਇਹ ਕਰਦੀ ਹੈ ਕਿ ਉਹ ਆਏ ਨੇ, ਚਾਹੇ ਗਿਆਪਨ ਦੇਣ ਆਏ ਨੇ, CRPF ਆ ਜਾਂਦੀ ਹੈ। ਮਤਲਬ ਇਹ ਸਾਡੇ ਵਾਸਤੇ ਇੱਕ ਲਾਹਨਤ ਵਾਲੀ ਗੱਲ ਹੈ ਕਿ ਅਸੀਂ ਮਿਲ ਕੇ ਕੋਈ ਗੱਲ ਵੀ ਨਹੀਂ ਕਰ ਸਕਦੇ। ਜੇ ਆਪਾਂ ਇੱਕ ਪਾਰਲੀਮੈਂਟਰੀ ਸੈਟਅਪ ਵਿੱਚ ਹੈਗੇ ਹਾਂ ਤਾਂ ਉਹਦੇ ਵਿੱਚ ਕਾਬਜ਼ ਧਿਰ ਹੁੰਦੀ ਹੈ ਤੇ ਓਪੋਜੀਸ਼ਨ ਹੁੰਦੀ ਹੈ। ਕਿ ਕਾਬਜ਼ ਧਿਰ ਓਪੋਜੀਸ਼ਨ ਮਿਲ ਕੇ ਇਕੱਠੇ ਕੰਮ ਨਹੀਂ ਕਰ ਸਕਦੀ? ਕੋਈ ਜਨਰਲ ਬੋਡੀ ਮੀਟਿੰਗ ਨਹੀਂ ਹੁੰਦੀ ਹੈ। ਹੁਣ ਤੱਕ ਕੋਈ ਜਨਰਲ ਬੋਡੀ ਮੀਟਿੰਗ ਨਹੀਂ ਹੋਈ ਹੈ। ਜੇ ਹੋਈ ਹੈ ਤਾਂ ਜਨਤਕ ਨਹੀਂ ਕੀਤੀ ਗਈ ਕਿ ਸਾਰੇ 46 ਮੈਂਬਰ ਤੇ ਬਾਕੀ 5 ਨੁਮਾਇੰਦੇ ਜਿਹੜੇ ਨੇ ਉਹ ਇਕੱਠੇ ਬੈਠ ਕੇ ਉਹਨਾਂ ਨੇ ਕਦੋਂ ਮਿਲਿਆ ਹੈ, ਕਦੋਂ ਇਹਨਾਂ ਕਾਰਜਾਂ ਬਾਰੇ ਡਿਸਕਸ਼ਨ ਹੋਈ ਹੈ।
ਕੋਈ ਨਹੀਂ ਬੈਠਾ ਹੁਣ ਤੱਕ। ਤੇ ਜੇ ਆਪਾਂ ਐਕਟ ਫੋਲੋ ਹੀ ਨਹੀਂ ਕਰਨਾ ਤੇ ਫਿਰ ਉਸ ਐਕਟ ਦੀ ਲੋੜ ਕੀ ਹੈ? ਉਹਦੇ ਵਿੱਚ ਵੀ ਕਲੀਅਰ ਹੈਗਾ ਕਿ ਪ੍ਰੈਸੀਡੈਂਟ ਦੇ ਕੀ ਪਾਵਰਸ ਨੇ, ਸਕੱਤਰ ਦੇ ਕੀ ਪਾਵਰਸ ਨੇ, ਵਾਈਸ ਪ੍ਰੈਸੀਡੈਂਟ ਦੇ ਕੀ ਪਾਵਰਸ ਨੇ, ਸੀਨੀਅਰ ਵਾਈਸ ਪ੍ਰੈਸੀਡੈਂਟ ਦੇ ਕੀ ਪਾਵਰ ਨੇ, ਟ੍ਰੈਜਰਰ ਦੇ ਕੀ ਪਾਵਰਸ ਨੇ, ਸੈਕਟਰੀ ਦੇ ਕੀ ਪਾਵਰਸ ਨੇ, ਸਾਰਾ ਕੁਝ ਹੈਗਾ ਹੈ। ਕੋਈ ਐਕਟ ਫੋਲੋ ਨਹੀਂ ਹੋ ਰਿਹਾ। ਸਿਰਫ 4 ਜਾਂ 5 ਬੰਦੇ, ਮੁੱਖ ਤੌਰ 'ਤੇ ਤਾਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਿਰਫ ਇੱਕ ਬੰਦਾ ਕਮੇਟੀ ਚਲਾ ਰਿਹਾ, ਕੋਈ ਵੀ ਆਪਣੇ ਫੰਕਸ਼ਨਸ ਅਨੁਸਾਰ ਕੰਮ ਨਹੀਂ ਕਰ ਰਿਹਾ। ਬਾਕੀ ਜਿਹੜਾ ਸਵਾਲ ਤੁਹਾਡਾ ਇਹ ਹੈ ਨਾ ਵੀ ਮਨਜੀਤ ਸਿੰਘ ਜੀਕੇ ਹੋਰੀ ਜਾਂ ਸਰਨੇ ਹੋਰੀ ਉੱਥੇ ਗਏ, ਉਹਨਾਂ ਨੂੰ ਮੈਮੋਰੰਡਮ ਦੇਣ ਗਏ ਜਾਂ ਜੋ ਵੀ ਹੈ, ਇੱਥੇ ਮੈਂ ਇੱਕ ਚੀਜ਼ ਕਹਾਂਗਾ, ਪਿਛਲੇ ਕੁਝ ਸਮੇਂ ਤੋਂ ਮੈਂ ਲਗਾਤਾਰ ਇਸ ਚੀਜ਼ ਨੂੰ ਸੰਗਤ ਵੀ ਨੋਟਿਸ ਕਰ ਰਹੀ ਹੋਵੇਗੀ ਕਿ ਪਰਮਜੀਤ ਸਿੰਘ ਸਰਨਾ ਹੋਣ, ਜੀਕੇ ਹੋਣ, ਇਹ ਲੋਕ ਕਮੇਟੀ ਦੇ ਖਿਲਾਫ ਜ਼ਰੂਰ ਬੋਲਦੇ ਨੇ, ਜਿਹੜੀ ਧਿਰ ਕਾਬਜ ਉਹਦੇ ਖਿਲਾਫ ਜ਼ਰੂਰ ਬੋਲਦੇ ਨੇ, ਪਰ ਜਿਹਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜਿਹੜੇ ਇਹਨਾਂ ਦੇ ਪਿੱਛੇ ਖੜੇ ਆ, ਜਿਨ੍ਹਾਂ ਲੋਕਾਂ ਨਾਲ ਰਲ ਕੇ ਕੰਮ ਕਰਦੇ ਨੇ, ਬੀਜੇਪੀ ਵਗੈਰਾ, ਉਹਨਾਂ ਦੇ ਖਿਲਾਫ ਇੱਕ ਅੱਖਰ ਨਹੀਂ ਬੋਲਦੇ ਲੋਕ। ਇਹ ਕਦੀ ਵੀ, ਭਾਵੇਂ ਤੁਸੀਂ ਕੋਈ ਲੈ ਲਓ ਇਹਨਾਂ ਦਾ, ਇਹ ਸਿਰਫ ਆਪਸ 'ਚ ਇਹਨਾਂ ਨੂੰ ਛੂਟ ਇਸ ਗੱਲ ਦੀ ਮਿਲੀ ਹੋਈ ਹੈ ਕਿ ਤੁਸੀਂ ਇੱਕ ਦੂਜੇ ਦੀਆਂ ਪੱਗਾਂ ਲਾਉਣੀਆਂ ਨੇ, ਇੱਕ ਦੂਜੇ ਨੂੰ ਤੁਸੀਂ ਆਮ ਸੰਗਤ 'ਚ ਭੰਡਣਾ, ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਟੁੱਟ ਜਾਏ, ਇਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਉਹ ਖਤਮ ਹੋਵੇ, ਯਾਨੀ ਕਿ ਸਿੱਖ ਚਿਹਰੇ ਦੀ ਕ੍ਰੈਡੀਬਿਲਿਟੀ ਖਤਮ ਹੋਵੇ। ਪਰ ਉਹਦੇ ਪਿੱਛੇ ਜੋ ਅਸਲ ਚਿਹਰੇ ਨੇ, ਜੋ ਕੰਮ ਕਰਾ ਰਹੇ ਨੇ ਸਾਰਾ, ਜਿਨ੍ਹਾਂ ਦੇ ਹੁਕਮ ਨਾਲ ਹੋ ਰਿਹਾ, ਜਿਨ੍ਹਾਂ ਦੇ ਪੈਰੀਂ ਪੈਂਦੇ ਨੇ ਜਾ ਕੇ ਸੀਟਾਂ ਲੈਣ ਵਾਸਤੇ, ਉਹਨਾਂ ਦੇ ਖਿਲਾਫ ਮੂੰਹ ਨਹੀਂ ਖੋਲਦੇ, ਨਾ ਸਰਨਾ, ਨਾ ਜੀਕੇ, ਨਾ ਪਰਮਜੀਤ ਸਿੰਘ ਰਾਣਾ, ਨਾ ਕੋਈ ਹੋਰ, ਇਹ ਕਦੀ ਨਹੀਂ ਬੋਲਦੇ। ਇਹ ਸਿਰਫ ਔਰ ਸਿਰਫ ਇੱਕ ਦੂਜੇ ਦੇ ਖਿਲਾਫ ਬੋਲਦੇ ਨੇ ਕਿ ਉਹ ਗੋਲਕ ਖਾ ਗਿਆ ਜੀ, ਉਹ ਗਲਤ। ਹੁਣ ਤੁਸੀਂ ਬਿਆਨ ਕਈ ਵਾਰੀ ਵੇਖੋਗੇ ਤੇ ਆਖੇ ਜੀ ਇਹ ਸਰਕਾਰ ਦੇ ਕਹਿਣ ਤੇ ਚੱਲਦੇ ਨੇ। ਕਿਹੜੀ ਸਰਕਾਰ? ਪਾਕਿਸਤਾਨ ਦੀ ਸਰਕਾਰ, ਅਮਰੀਕਾ ਦੀ ਸਰਕਾਰ, ਇੰਗਲੈਂਡ ਦੀ ਸਰਕਾਰ, ਕਿਹੜੀ ਸਰਕਾਰ? ਨਾ ਕਿਉਂ ਨਹੀਂ ਲੈਂਦੇ ਵੀ ਕਿਹੜੀ ਸਰਕਾਰ? ਕੇਂਦਰ ਦੀ ਸਰਕਾਰ, ਬੀਜੇਪੀ ਦੀ ਸਰਕਾਰ, ਕਿਉਂਕਿ ਅੰਦਰ ਖਾਤੇ ਇਹ ਸਾਰੇ ਉਹਨਾਂ ਕੋਲ ਜਾਂਦੇ ਨੇ। ਤਾਂ ਸਾਡੀ ਪੁਕਾਰ ਜਿਹੜੀ ਉਹ ਆਮ ਸਿੱਖ ਸੰਗਤ ਤੱਕ ਹੈ। ਨਾ ਅਸੀਂ ਵਿਰੋਧੀ ਧਿਰ ਤੋਂ ਕਿਆਸ ਲਾਉਂਦੇ ਹਾਂ, ਇਹ ਚਿੱਠੀ ਪਾਉਣੀ ਸਿਰਫ ਸਾਡਾ ਇੱਕ ਫਰਜ਼ ਸੀ ਵੀ ਅਸੀਂ ਚਿੱਠੀ ਪਾਈਏ, ਤੇ ਅਸੀਂ ਪਾ ਦਿੱਤੀ ਹੈ। ਹੁਣ ਆਮ ਸੰਗਤ ਜਿਹੜੀ ਹੈ ਉਹ ਜਾਗਰੂਕ ਹੋਵੇ, ਉਹ ਆਪਣੇ ਨਿੱਜੀ ਛੋਟੇ ਛੋਟੇ ਸਵਾਰਥ ਜਿਹੜੇ ਨੇ ਨਾ, ਵੀ ਇਹਨਾਂ ਕੋਲੋਂ ਕਮਰਾ ਲੈਣਾ ਹੈ ਜਾਂ ਇਹਨਾਂ ਕੋਲ ਬੱਚਿਆਂ ਦੀ ਫੀਸ ਮਾਫ ਕਰਾਉਣੀ ਹੈ ਜਾਂ ਹੋਰ ਕੁਛ, ਇਹ ਨਿੱਕੇ ਨਿੱਕੇ ਸਵਾਰਥਾਂ ਵਿੱਚ ਆਪਣੇ ਗੁਰਦੁਆਰੇ, ਆਪਣੇ ਗੁਰੂ ਧਾਮ, ਆਪਣੇ ਸਿਧਾਂਤ ਨਾ ਵੇਚੇ ਜਾਣ। ਉਹਨਾਂ ਨੂੰ ਬਚਾਉਣ ਵਾਸਤੇ ਸਿੱਖਾਂ ਨੂੰ ਖੜੇ ਹੋਣਾ ਪਵੇਗਾ। ਗੁਰਦੁਆਰਾ ਸੁਧਾਰ ਲਹਿਰ ਵਰਗੀ ਇੱਕ ਦੁਬਾਰਾ ਤੋਂ ਲਹਿਰ ਖੜੀ ਕਰਨੀ ਪਵੇਗੀ ਤਾਂ ਕਿ ਗੁਰਦੁਆਰੇ ਇਹਨਾਂ ਅੱਜ ਦੇ ਮਹੰਤਾਂ ਤੋਂ ਦੁਬਾਰਾ ਆਜ਼ਾਦ ਕਰਾਏ ਜਾ ਸਕਣ। ਸਾਡਾ ਮੇਨ ਜਿਹੜਾ ਇਹ ਮੋਟਿਵ ਇਹਦੇ ਵਿੱਚ ਹੈ। ਇੱਕ ਸਵਾਲ ਮੈਂ ਪੁੱਛਣਾ ਚਾਹਾਂਗਾ, ਤੁਸੀਂ ਹੁਣੇ ਲਫ਼ਜ਼ ਵਰਤੇ ਹੈਗੇ ਕਿ ਚਾਹੇ ਮਨਜੀਤ ਸਿੰਘ ਜੀਕੇ ਹੋ, ਰਾਣਾ ਹੋਵੇ, ਸਰਨਾਦਿਲ ਹੋਵੇ ਜਾਂ ਕਾਲਕਾ ਸਿੱਖਾ ਗਰੁੱਪ ਹੋਵੇ, ਸਾਰੇ ਦੇ ਸਾਰੇ ਬੀਜੇਪੀ ਜਾਂ ਸਰਕਾਰ ਦੇ ਖਿਲਾਫ ਨਹੀਂ ਬੋਲਦੇ। ਤੁਸੀਂ ਕਹਿ ਰਹੇ ਹੋ ਗੁਰਦੁਆਰਾ ਸੁਧਾਰ ਲਹਿਰ ਹੋਣੀ ਚਾਹੀਦੀ ਹੈ। ਅਗਰ ਸਾਰੇ ਇੱਕੋ ਹੀ ਬੇੜੀ 'ਤੇ ਬੈਠੇ ਹੋਣੇ ਤੇ ਸੁਧਾਰ ਕਿਵੇਂ ਆਏਗਾ? ਸੁਧਾਰ ਇਹਨਾਂ ਪ੍ਰਬੰਧਕਾਂ ਦੇ ਕੋਲੋਂ ਆਸ ਨਹੀਂ, ਇਹ ਪ੍ਰੋਬਲਮ ਨੇ। ਸਾਡੀ ਦਿੱਕਤ ਪਤਾ ਅਸੀਂ ਭੁਲੇਖਾ ਕਿੱਥੇ ਖਾਂਦੇ ਆ ਕਿ ਸਮੱਸਿਆ ਦੀ ਜੜ ਜਾਂ ਸਮੱਸਿਆ ਦੇ ਕਾਰਨ ਜਿਹੜੇ ਲੋਕ ਨੇ, ਅਸੀਂ ਉਹਨਾਂ ਦੇ ਮਗਰ ਖਲੋਨੇ ਆ ਜਾਂ ਉਹਨਾਂ ਦੇ ਨਾਲ ਖਲੋ ਕੇ ਸੋਚਦੇ ਆ ਇਹ ਸਮੱਸਿਆ ਦੂਰ ਕਰਨਗੇ, ਜਦ ਕਿ ਉਹ ਸਮੱਸਿਆ ਦਾ ਕਾਰਨ ਨੇ। ਆਮ ਸਿੱਖ ਸੰਗਤ ਨੂੰ ਜਦੋਂ ਭਾਈ ਲਛਮਣ ਸਿੰਘ ਧਾਰੋਵਾਲ ਦੀ ਅਸੀਂ ਗੱਲ ਕਰਨੇ ਆ ਜਾਂ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਕਰਨੇ ਆ, ਉਹਦੇ ਵਿੱਚ ਮਹੰਤਾਂ ਨੂੰ ਨਹੀਂ ਸੀ ਚੌਧਰੀ ਬਣਾਇਆ ਗਿਆ, ਅੰਗਰੇਜ਼ਾਂ ਨੂੰ ਨਹੀਂ ਸੀ ਚੌਧਰੀ ਬਣਾਇਆ ਗਿਆ, ਉਹਦੇ 'ਚ ਆਮ ਸਿੱਖ ਉੱਠਿਆ ਸੀਗਾ। ਸੋ ਇਹ ਗੱਲ ਸਾਨੂੰ ਸਮਝਣੀ ਪਵੇਗੀ, ਸਾਡਾ ਇਤਿਹਾਸ ਸਾਨੂੰ ਕੀ ਸਿਖਾਉਂਦਾ। ਕੀ ਅਸੀਂ ਅੰਗਰੇਜ਼ਾਂ ਦੇ ਕੋਲ ਪੁਕਾਰ ਕਰਨ ਗਏ ਜੀ ਸਾਡੇ ਗੁਰਦੁਆਰੇ ਦਾ ਪ੍ਰਬੰਧ ਸੁਧਾਰ ਦਿਓ? ਨਹੀਂ, ਉਹ ਤੇ ਮਹੰਤਾਂ ਦੀ ਪਿੱਠ ਤੇ ਖੜੇ ਸਨ। ਤੇ ਕੀ ਅਸੀਂ ਮਹੰਤਾਂ ਕੋਲ ਪੁਕਾਰ ਕੀਤੀ ਸੀ ਤੁਸੀਂ ਗੁਰਦੁਆਰੇ ਸੁਧਾਰ ਕਰ ਦਿਓ ਜਾਂ ਗੁਰਦੁਆਰੇ ਦੇ ਵਿੱਚ ਆਪਣੀ ਗੰਦਗੀ ਬੰਦ ਕਰ ਦਿਓ? ਨਹੀਂ, ਆਮ ਸਿੱਖ ਉੱਠਿਆ ਸੀ ਤੇ ਇਹਨਾਂ ਦੇ ਕੋਲੋਂ ਗੁਰਦੁਆਰੇ ਆਜ਼ਾਦ ਕਰਾਏ ਸਨ। ਸੋ ਇਹ ਉਸੇ ਮਹੰਤ ਦਾ ਰੂਪ ਨੇ ਤੇ ਇਹਨਾਂ ਦੇ ਪਿੱਛੇ ਜਿਹੜੀ ਅੱਜ ਬੀਜੇਪੀ ਖੜੀ ਹੋਈ ਹੈ ਉਹ ਬਿਲਕੁਲ ਉਸੇ ਤਰ੍ਹਾਂ ਉਹਨਾਂ ਅੰਗਰੇਜ਼ਾਂ ਦਾ ਰੂਪ ਹੈ। ਸਾਨੂੰ ਇਹਨੂੰ ਸਮਝਣਾ ਪਏਗਾ। ਅਗਰ ਅਸੀਂ ਇਲੈਕਸ਼ਨ ਦੀ ਗੱਲ ਕਰਦੇ ਹਾਂ, 150, 200, 250 ਚਿਹਰੇ ਅਸੀਂ ਗਿਣੇ, ਉਹ ਚਿਹਰੇ ਨੇ ਜਿਹੜੇ ਤਕਰੀਬਨ ਇਲੈਕਸ਼ਨਾਂ 'ਚ ਖੜੇ ਹੁੰਦੇ ਨੇ, ਕਦੀ ਕਿਸੇ ਧਿਰ ਵੱਲ ਤੇ ਕਦੀ ਕਿਸੇ ਧਿਰ ਵੱਲ, ਬਥੇਰੇ ਨੇ, ਨਾਮ ਲੈਣ ਦੀ ਲੋੜ ਨਹੀਂ, ਜਿਹੜੇ ਪਾਰਟੀਆਂ 'ਚ ਨਾਮ ਬਦਲਦੇ ਰਹਿੰਦੇ ਨੇ, ਚਿਹਰਾ ਉਹੀ ਰਹਿੰਦਾ ਹੈ। ਤੇ ਫਿਰ ਸੰਗਤ ਕੀ ਕਰੇਗੀ? ਗੁਰਦੁਆਰਿਆਂ ਦੇ ਕਬਜ਼ੇ ਇਹਨਾਂ ਕੋਲੋਂ ਲਏਗੀ, ਆਪਣਾ ਇੱਕ ਪਲੇਟਫਾਰਮ ਬਣਾਏਗੀ, ਕਿਸ ਤਰੀਕੇ ਨਾਲ ਗੁਰਦੁਆਰੇ ਵਾਪਸ ਦਿੱਤੇ ਆ? ਤੁਹਾਨੂੰ ਇਕੱਲੇ ਆਪਣੀ ਕੌਮ ਵਾਸਤੇ ਹੀ ਨਹੀਂ, ਇਕੱਲੇ ਹਿੰਦੁਸਤਾਨ ਵਾਸਤੇ ਨਹੀਂ, ਇਸ ਵਕਤ ਤੁਸੀਂ ਸਾਬਤ ਕਰਕੇ ਵਿਖਾਇਆ ਪੂਰੇ ਵਰਲਡ ਦੇ ਵਿੱਚ ਕਿਸਾਨ ਮੋਰਚੇ ਦੇ ਰੂਪ 'ਚ ਕਿ ਆਪਾਂ ਆਪਣੀ ਗੱਲ ਕਿਵੇਂ ਮਨਾ ਸਕਨੇ ਆ। ਤੇ ਜਿਹੜਾ ਸਾਡਾ ਪੁਰਾਣਾ ਇਤਿਹਾਸ ਦੱਸਦਾ ਹੈ, ਜਿੰਨੇ ਮੋਰਚੇ ਲੱਗੇ ਨੇ, ਜੱਤ ਦਾ ਮੋਰਚਾ ਜਾਂ ਚਾਬੀਆਂ ਦਾ ਮੋਰਚਾ ਜਾਂ ਸਾਰੇ, ਉਹਨਾਂ ਨੇ ਗੱਲ ਦੱਸੀ ਏ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਆਪ ਦੀਆਂ ਕੁਰਬਾਨੀਆਂ ਦਿੰਦੇ ਹੋਏ ਆਪਣੇ ਗੁਰੂ ਘਰ, ਆਪਣੇ ਗੁਰੂ ਧਾਮ, ਆਪਣੇ ਇਤਿਹਾਸਕ ਸਥਾਨ ਆਜ਼ਾਦ ਕਰਾਏ ਨੇ। ਸੋ ਜਦੋਂ ਤੱਕ ਆਮ ਸਿੱਖ ਨਹੀਂ ਉੱਠੇਗਾ ਉਨੀ ਦੇਰ ਤੱਕ ਕੁਛ ਨਹੀਂ ਹੋਣਾ। ਔਰ ਕੰਮ ਜਿਹੜਾ ਹੈ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਬਿਲਕੁਲ ਉਸੇ ਤਰ੍ਹਾਂ ਹੀ ਇਹ ਇਲੈਕਸ਼ਨ ਸਿਸਟਮ 'ਚੋਂ ਬਾਹਰ ਕੱਢ ਕੇ ਚੀਜ਼ਾਂ ਹੋਣਗੀਆਂ। ਗੁਰਦੁਆਰੇ ਦੇ ਵਿੱਚ ਸੁਧਾਰ ਉਦੋਂ ਹੋਵੇਗਾ ਜਦੋਂ ਸਿੱਖ ਇਹ ਗੱਲ ਮੰਨ ਲਏਗਾ ਵੀ ਇਲੈਕਸ਼ਨ ਸਿਸਟਮ ਸਾਡੇ ਗੁਰੂ ਦਾ ਦਿੱਤਾ ਹੋਇਆ ਨਹੀਂ, ਇਹ ਗੋਰੇ ਦਾ ਦਿੱਤਾ ਹੋਇਆ ਸੀ, ਇਹਨੂੰ ਇਹਨਾਂ ਨੇ ਸਾਡੇ ਤੇ ਥੋਪਿਆ ਹੋਇਆ, ਸਾਨੂੰ ਇਹਦੇ 'ਚੋਂ ਕੌਮ ਨੂੰ ਬਾਹਰ ਆਉਣਾ ਪਵੇਗਾ। ਸਾਡੇ ਗੁਰੂ ਧਾਮ, ਸਾਡੇ ਆਉਣ ਵਾਲੀ ਭਵਿੱਖ ਦੀ ਪੀੜ੍ਹੀ ਦੀ ਜਿਹੜੀ ਆਪਣੇ ਉਹਨਾਂ ਦਾ ਫਿਊਚਰ ਹੈ ਜਾਂ ਜਿਹੜਾ ਉਹਨਾਂ ਦੇ ਵਾਸਤੇ ਸਿਧਾਂਤ ਅਸੀਂ ਪਿੱਛੋਂ ਸਾਂਭੇ ਨੇ, ਉਹ ਬਚਣਗੇ ਹੀ ਤਾਂ ਜੇ ਆਪਾਂ ਉਹਨਾਂ ਸਿਧਾਂਤਾਂ ਤੇ ਪੈਰਾ ਦਿਆਂਗੇ ਜਿਹੜੇ ਗੁਰੂ ਸਾਹਿਬ ਨੇ ਸਿਰਜੇ ਨੇ, ਇਹਨਾਂ ਦੇ ਬਣਾਏ ਸਿਸਟਮ ਨੇ ਨਹੀਂ। ਇੱਕ ਅਗਲਾ ਸਵਾਲ, ਸਾਡੀ ਜਿਹੜੀ ਸਿੱਖ ਕੌਮ ਹੈ, ਵੋਟਰਸ ਦੀ ਗੱਲ ਕਰ ਰਹੇ ਹਾਂ ਦਿੱਲੀ ਦੀ, ਕਿਉਂਕਿ ਅਸੀਂ ਦਿੱਲੀ ਕਮੇਟੀ ਦੀ ਗੱਲ ਕਰ ਰਹੇ ਹਾਂ,
ਤਕਰੀਬਨ 99 ਕਿ 100% ਜਿਹੜੇ ਵੋਟਰਸ ਹੈਗੇ ਨੇ ਸੋਸ਼ਲ ਮੀਡੀਆ ਨਾਲ ਜੁੜੇ ਨੇ। ਜਿਹੜੇ ਮੁੱਦੇ ਤੁਸੀਂ ਚੁੱਕੇ ਬੇਸ਼ੱਕ ਵਕਤ ਦੇ ਹਿਸਾਬ ਨਾਲ ਜ਼ਿਆਦਾ ਪੁਰਾਣੇ ਨਹੀਂ ਹੋਏ, ਮੈਂ ਕਹਿ ਲਵਾਂ ਸੰਗਤਾਂ ਸਾਰੀਆਂ ਜਾਣਦੀਆਂ ਨੇ, ਜਾਣੂ ਨੇ ਸਾਰੇ ਮਸਲਿਆਂ ਦੇ ਉੱਤੇ। ਉਹਨਾਂ ਚੋਂ ਕਿਸੇ ਨੇ ਆਵਾਜ਼ ਨਹੀਂ ਚੁੱਕੀ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ 4-5 ਜਾਂ 20 ਸਿੰਘਾਂ ਦੇ ਨਾਲ 10 ਬੰਦਿਆਂ ਦੇ ਕਹਿਣ ਦੇ ਨਾਲ ਉਹ ਸੰਗਤ ਜਾਗੇਗੀ ਜਿਹਨੂੰ ਸਾਰੇ ਮਸਲੇ ਦਾ ਪਤਾ ਹੈ? ਦੇਖੋ ਸਾਡਾ ਸੰਗਤ ਕਿਵੇਂ ਜਾਗਰੂਕ ਹੋਏਗੀ? ਅਸੀਂ ਆਪ ਦਾ- ਸੋਸ਼ਲ ਮੀਡੀਆ ਤੇ ਅੱਜ ਨੂੰ ਦੇਖ ਰਹੀ ਹੈ, ਉਹਨੂੰ ਹਰ ਚੀਜ਼ ਦਾ ਪਤਾ ਹੈ, ਉਹ ਤਦ ਨਹੀਂ ਜਾਗੀ। ਤੁਹਾਡੇ ਪ੍ਰੈਸ ਕਾਨਫਰੰਸ ਕਰਨਾ ਚਾਹੇਗੀ? ਨਹੀਂ, ਦੇਖੋ ਸਾਡਾ ਇੱਕ ਫਰਜ਼ ਏ ਵੀ ਅਸੀਂ ਹੋਕਾ ਦਈਏ। ਅਸੀਂ ਆਪ ਦਾ ਫਰਜ਼ ਪੂਰਾ ਕੀਤਾ ਹੈ। ਹੁਣ ਅੱਗੋਂ ਹਰੇਕ ਦੀ ਆਪ ਦੀ ਜ਼ਮੀਰ ਏ, ਆਪਣੀ ਕੌਂਸ਼ੀਅਸ ਅਲਾਉ ਕਰਦੀ ਏ। ਉਹਨਾਂ ਦੇ ਗੱਲ ਇਹ ਸਮਝ ਆਉਂਦੀ ਹੈ ਵੀ ਜਿਸ ਗੁਰੂ ਨੂੰ ਅਸੀਂ ਪੂਜਨੇ ਆ, ਜਿਸ ਧਰਮ ਨੂੰ ਅਸੀਂ ਮੰਨਨੇ ਆ, ਜਿਹਦੇ ਸ਼ਹੀਦਾਂ ਤੇ ਮੁਰੀਦਾਂ ਨੂੰ ਅਸੀਂ ਹਰ ਰੋਜ਼ ਨਮਸਕਾਰ ਅਰਦਾਸ 'ਚ ਕਰਨੇ ਆ, ਸਾਨੂੰ ਉਹਨਾਂ ਦੇ ਫਾਲੋਅਰ ਬਣਨਾ ਜਾਂ ਇਹਨਾਂ ਚੌਧਰੀਆਂ ਦੇ। ਇਹ ਆਮ ਸਿੱਖ ਨੇ ਫੈਸਲਾ ਕਰਨਾ ਹੈ ਕਿ ਅਸੀਂ ਕੀ ਕਰਨਾ ਅੱਗੋਂ। ਇਹ ਸਿੱਖ ਦਾ ਕੰਮ ਹੈ ਹੁਣ, ਠੀਕ ਹੈ ਨਾ। ਤੇ ਜਦੋਂ ਇਹ ਕਾਰਵਾਈ ਆਰੰਭ ਹੋਵੇਗੀ ਤੇ ਆਪੇ ਪਰਖ ਹੋ ਜਾਏਗੀ ਕਿਹਦੀ ਜ਼ਮੀਰ ਜਾਗਦੀ ਏ ਤੇ ਕਿਹਦੀ ਜ਼ਮੀਰ ਮਰ ਗਈ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜੇ ਆਪਾਂ ਇਤਿਹਾਸ ਵੱਲ ਜਾਈਏ, ਸਰਕਾਰ ਨੇ ਐਲਾਨੀਆ ਤੌਰ ਤੇ ਕਹਿ ਦਿੱਤਾ ਕਿ ਸਿੱਖ ਮੁੱਕ ਗਏ ਨੇ। 2 ਬੰਦੇ ਖੜੇ ਹੋਏ ਸਨ, ਗਰਜਾ ਸਿੰਘ ਤੇ ਬੋਤਾ ਸਿੰਘ, ਠੀਕ ਹੈ। ਜੇ ਤੁਸੀਂ ਚਮਕੌਰ ਦੀ ਗੜੀ ਵੀ ਜਾਓਗੇ ਨਾ ਤੇ 40 ਹੀ ਲੜੇ ਸਨ। ਤੇ ਕਦੀ ਭੀੜ ਨਾ ਕੌਮਾਂ ਦੇ ਫੈਸਲੇ ਨਹੀਂ ਕਰਦੀ ਹੁੰਦੀ। ਜਾਗਦੀ ਜੋਤ ਵਾਲੇ ਰਹਿਤਵਾਨ ਨਿਤਨੇਮ ਵਾਲੇ ਜਿਹੜੇ ਬੰਦੇ ਨੇ, ਉਹਨਾਂ ਨੂੰ ਇਕੱਠੇ ਹੋ ਕੇ, ਜੇ 400 ਸਿੱਖ ਦਿੱਲੀ ਵਿੱਚ ਇਕੱਠਾ ਹੋ ਕੇ ਉਹਨਾਂ ਕੋਲ ਚਲਾ ਜਾਏਗਾ ਨਾ, ਜਿਹੜਾ ਕਿ ਕੋਈ ਧਿਰ ਦਾ ਨਹੀਂ ਹੋਏਗਾ, ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਨਾ ਉਹ ਕਿਸੇ ਸਰਨਾ ਜੀ ਦੀ ਪਾਰਟੀ ਦਾ ਹੋਏਗਾ ਕਮਿਟਡ, ਨਾ ਉਹ ਜੀਕੇ ਜੀ ਦੀ ਪਾਰਟੀ ਦਾ ਹੋਏਗਾ, ਨਾ ਉਹ ਸਿਰਸਾ ਜੀ ਦਾ ਹੋਏਗਾ ਤੇ ਨਾ ਉਹ ਕਾਲਕਾ ਜੀ ਦਾ ਹੋਏਗਾ। ਜਦੋਂ ਪੰਥ ਨੂੰ ਕਮਿਟਡ ਹੋ ਕੇ ਚਲਾ ਜਾਏਗਾ, ਤੁਸੀਂ ਦੇਖ ਲੈਣਾ ਇਹ ਸਿੱਖ ਪੰਥ ਦੀ ਰਵਾਇਤਾਂ ਅਨੁਸਾਰ ਵਾਪਸ ਮੋੜ ਆਉਣਗੇ, ਨਹੀਂ ਤੇ ਆਪਣੀ ਗੱਦੀ ਛੱਡ ਕੇ ਚਲੂਗਾ। ਜਿਹੜਾ ਭਾਈ ਲੱਕੀ ਚੌਂਕ ਯਾਰ ਆਜ ਬੰਦੇ ਉਹਨਾਂ ਨੇ ਠਹਿਰਾਏ ਨੇ, ਵੀਡੀਓ ਵਾਇਰਲ ਸੋਸ਼ਲ ਮੀਡੀਆ ਤੋਂ। ਉਸ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਲੋ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਕਿ ਵੀ 15 ਕਰੋੜ ਸਿੱਖਲੀ ਕਰਾਂ ਜਾਂ 13 ਕਰੋੜ ਸਿੱਖਲੀ ਕਰਾਂ, ਸਿੱਖੀ ਦਾ ਸੁਣਿਆ ਗਿਆ ਦੇ ਨਾਲ ਤੇ ਵਿਰੋਧੀਆਂ ਨੂੰ ਜਾਣ ਬੁੱਝ ਕੇ ਚੁੱਪ ਰਹੇ ਨੇ ਇਸ ਮਸਲੇ ਨੂੰ, ਤੇ ਉਹ ਵੀ ਆਪਣੇ ਟਾਈਮ ਨਾਲ ਕਾਰਜ ਕਰਦੇ ਰਹੇ ਨੇ। ਤੇ ਦੂਜਾ ਪੁਆਇੰਟ ਜਿਹੜਾ ਆਰਐਸਐਸ ਦਾ ਤੁਸੀਂ ਦੋਸ਼ ਲਾ ਰਹੇ ਹੋ, ਮਈ ਸਮਾਗਮ ਹੋਇਆ ਸੀ, ਉੱਥੇ ਬੁਲਾਇਆ ਗਿਆ ਖਾਲਸਾ ਕਾਲਜ 'ਚ, ਤੇ ਉਹਦੇ ਬਾਰੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਕਹਿੰਦੇ ਅਸੀਂ ਕਿਸੇ ਨੂੰ ਸੱਦਾ ਨਹੀਂ ਦਿੱਤਾ ਜੀ। ਇੱਥੇ ਉਹਨਾਂ ਨੂੰ ਸਟੂਡੈਂਟ ਦੇ ਕਹਿੰਦੇ ਕਿ ਵੀ ਸੁਣ ਲੈਣ ਸਟੂਡੈਂਟ ਉਹ ਕੀ ਕਹਿੰਦੇ ਨੇ, ਉਹਨਾਂ ਦੀ ਵਿਚਾਰਧਾਰਾ ਕੀ ਕਹਿੰਦੀ ਹੈ, ਤੇ ਬਾਅਦ ਚੋਂ ਸੱਦਾ ਕੈਂਸਲ ਕਰ ਦਿੱਤਾ ਗਿਆ ਜਦ ਵਿਰੋਧ ਹੋਇਆ ਉੱਥੇ। ਤੇ ਕਲੋਚਰ ਸਿੰਘ ਹੋਰਾਂ ਨਾਲ ਵੀ ਜੋ ਕੁਝ ਹੋਇਆ ਉਹਨਾਂ ਨੇ ਵੀ ਮਤਲਬ ਕਿ ਤੈਨੂੰ ਕਿਹਾ ਸੀ ਇਹਨੂੰ ਵਿਰੋਧ ਨੂੰ ਲਾਇਆ ਹੋਇਆ। ਬਾਅਦ ਚੋਂ ਹਰਮੀਤ ਸਿੰਘ ਕਾਲਕਾ ਹੋਰਾਂ ਨੇ ਬਿਆਨ ਦਿੱਤਾ ਸੀ ਕਿ ਵੀ ਕੋਈ ਵੀ ਆਰਐਸਐਸ ਦਾ ਬੁਲਾਰਾ ਸਿੱਖਾਂ ਦੇ ਗੁਰਦੁਆਰਿਆਂ ਦਾ ਸਾਡੇ ਸਟੇਜਾਂ ਨਹੀਂ ਆਏਗਾ। ਤੇ ਤੁਸੀਂ ਦੂਜੇ ਪਾਸੇ ਦੋਸ਼ ਲਾ ਰਹੇ ਹੋ ਕਿ ਆਰਐਸਐਸ ਉਹਨਾਂ ਦੀ ਬੈਕ ਤੇ ਬੀਜੇਪੀ ਤੇ ਆਰਐਸਐਸ ਦੇ ਇਸ਼ਾਰੇ ਤੋਂ ਚੱਲ ਰਹੇ ਨੇ। ਤੇ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਲੱਗਦਾ ਕੁਝ ਉਮੀਦ ਹੈ ਇਸ ਮਾਮਲੇ 'ਚ ਕੁਝ ਕਰਨਗੇ? ਕਿਉਂਕਿ ਹੁਣ ਤੇ ਮਹੀਨੇ ਤੋਂ ਉੱਤੇ ਬੀਤ ਚੁੱਕਾ ਹੈ, ਜੋ ਕੁਝ ਰੱਖਿਆ ਹੋ ਗਿਆ ਰਾਜ ਹੋਇਆ, ਤੇ ਆਮ ਸਿੱਖੀ ਆਪਣੇ ਕੰਮਾਂ ਕਾਜਾਂ ਤੋਂ ਰੁੱਝਿਆ ਹੋਇਆ, ਕਹਿੰਦਾ ਨਾ ਪ੍ਰਬੰਧਕੀ ਜਮਾਤ ਦਾ ਕੰਮ ਹੀ ਹੈ, ਜਿਹੜੀ ਮਰਜ਼ੀ ਕਰਦਾ ਹੈ। ਇਹਦੇ ਐਕਸ਼ਨ ਕੀ ਹੋਏਗਾ ਤੁਹਾਡਾ? ਦੇਖੋ ਇਹਦੇ 'ਚ ਨਾ ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਕਹੀ ਹੈ ਉਹ ਝੂਠ ਸਾਬਤ ਹੋ ਚੁੱਕਾ ਪਹਿਲਾਂ ਵੀ, ਠੀਕ ਹੈ ਨਾ। ਇਸ ਵਿਸ਼ੇ ਤੇ ਅਕਾਲ ਚੈਨਲ ਦੇ ਉੱਤੇ ਮੇਰਾ ਪੂਰਾ ਇੰਟਰਵਿਊ ਆਇਆ ਸੀਗਾ, ਔਰ ਇਹਦੇ 'ਚ ਜਿਹੜੇ ਤੁਹਾਡੇ ਆਪਣਾ ਤਰਲੋਚਨ ਸਿੰਘ ਹੋਣਾ ਦਾ ਤੁਸੀਂ ਨਾਂ ਲਿਆ, ਉਹ ਡਿਬੇਟ ਛੱਡ ਕੇ ਭੱਜੇ ਸੀ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਸੀ ਝੂਠ ਬੋਲਦੇ ਨੇ ਪਏ। ਜਿਹੜੀ ਕਿਤਾਬਾਂ ਉੱਥੇ ਵੰਡੀਆਂ ਜਾ ਰਹੀਆਂ ਸਨ, ਉਹ ਕਿਤਾਬ ਉਹਨਾਂ ਦੇ ਨਾਂ ਦੇ ਉੱਤੇ ਆਈ ਹੋਈ ਹੈ, ਉਹਦੇ 'ਚ ਪ੍ਰੀਫੇਸ ਉਹਨਾਂ ਨੇ ਲਿਖਿਆ ਹੋਇਆ ਹੈ। ਕੋਈ ਪ੍ਰੋਫੈਸਰ ਮਨਜੀਤ ਸਿੰਘ ਸੀਗੇ, ਉਹਨਾਂ ਦੇ ਨਾਂ ਦੀ ਕਿਤਾਬ ਹੈ ਉਹ, ਤੇ ਉਹਦੇ ਜਿਹੜਾ ਪ੍ਰੀਫੇਸ ਉਹਨਾਂ ਨੇ ਲਿਖਿਆ ਹੈ। ਤੇ ਜਦੋਂ ਮੈਂ ਉਹਨਾਂ ਨੂੰ ਸਵਾਲ ਕੀਤਾ, ਉਹ ਔਨ ਰਿਕਾਰਡ ਅਕਾਲ ਚੈਨਲ ਦੇ ਉੱਤੇ ਇਸ ਗੱਲ ਤੋਂ ਮੁੱਕਰ ਗਏ ਨੇ ਕਿ ਮੈਂ ਨਹੀਂ ਲਿਖਿਆ, ਮੇਰਾ ਸਿਰਫ ਨਾਮ ਵਰਤਿਆ ਗਿਆ। ਜਿਨ੍ਹਾਂ ਕੋਲ ਆਪਣੀ ਗੱਲ ਕਹੀ ਹੋਈ ਦਾ ਜਵਾਬ ਦੇਣ ਜੋਗੇ ਨਹੀਂ ਹੈਗੇ, ਉਹਨਾਂ ਦਾ ਕੀ ਆਧਾਰ ਹੈ? ਦੂਜੀ ਚੀਜ਼, ਉੱਥੋਂ ਦੇ ਸਟੂਡੈਂਟਸ ਦੇ ਵਿੱਚ ਜਿਹੜੇ ਪ੍ਰਚਾਰ ਵਾਸਤੇ ਪਹਿਲੇ ਵੰਡੇ ਗਏ ਨੇ, ਉਹਦੇ 'ਚ ਉਸ ਆਰਐਸਐਸ ਦੇ ਜਿਹੜੇ ਬੁਲਾਰਾ ਸੀਗਾ ਉਹਦਾ ਨਾਂ ਹੈਗਾ ਸੀ। ਉਹਨਾਂ ਦੇ ਵਿਰੋਧ ਕਰਨ ਔਰ ਸਾਡੇ ਉੱਥੇ ਜਾ ਕੇ ਵਿਰੋਧ ਕਰਨ ਤੋਂ ਬਾਅਦ ਇਹ ਚੀਜ਼ ਬਣੀ ਹੈ ਵੀ ਅਸੀਂ ਇਹ ਪ੍ਰੋਗਰਾਮ ਨੂੰ ਕੈਂਸਲ ਕਰ ਰਹੇ ਹਾਂ। ਜਦ ਕਿ ਜਿਹੜੇ ਮੈਂਬਰ ਬਣੇ ਹੋਏ ਨੇ ਜਾਂ ਐਜੂਕੇਸ਼ਨ ਸਿਸਟਮ ਨੂੰ ਆਪਰੇਟ ਕਰਨਾ ਚਾਹੁੰਦੇ ਨੇ, ਕਿ ਉਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਵੀ ਅਕਾਲ ਤਖਤ ਸਾਹਿਬ ਤੋਂ 2004 ਦਾ ਹੁਕਮਨਾਮਾ ਜਿਹੜਾ ਕਿੰਨੀ ਵਾਰੀ ਮੀਡੀਆ 'ਚ ਆ ਚੁੱਕਾ ਹੋਇਆ, ਤੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਅਕਲ ਨਹੀਂ ਹੈਗੀ ਵੀ ਆਰਐਸਐਸ ਕੀ ਹੈ। ਤੇ ਜਿਨ੍ਹਾਂ ਨੂੰ ਅਜੇ ਤੱਕ ਇਹ ਹੀ ਨਹੀਂ ਪਤਾ ਵੀ ਆਰਐਸਐਸ ਕੀ ਔਰ ਕੀ ਕਰਦੀ ਹੈ ਪਈ, ਉਹਨਾਂ ਨੂੰ ਇਹਨਾਂ ਕੁਰਸੀਆਂ ਤੇ ਬਹਿਣ ਦਾ ਅਧਿਕਾਰ ਵੈਸੇ ਹੀ ਨਹੀਂ ਬਣਦਾ। ਇੱਕ ਉਹਨਾਂ ਦੇ ਜੇ ਜ਼ਮੀਰ ਦੀ ਗੱਲ ਕਰੀਏ ਨਾ, ਇੱਕ ਲੌਜਿਕ ਦੀ ਗੱਲ ਕਰੀਏ ਜਾਂ ਕਾਨੂੰਨ ਦੀ ਵੀ ਗੱਲ ਕਰ ਲਈਏ, ਸਿੱਖੀ ਦੇ ਸਿਧਾਂਤਾਂ ਦੀ, ਤੇ ਉਹਨਾਂ ਲੋਕਾਂ ਦਾ ਬਣਦਾ ਹੀ ਨਹੀਂ ਹੱਕ ਜਿਨ੍ਹਾਂ ਨੂੰ ਇਹ ਨਹੀਂ ਪਤਾ ਸਾਡਾ ਵੈਰੀ ਕੌਣ ਹੈ, ਉਹ ਵੈਰੀ ਦੀ ਸਾਜ਼ਿਸ਼ ਕੀ ਹੈ, ਤੇ ਉਹਦੇ ਨਾਲ ਰਲੇ ਹੋਏ, ਉਹਦੇ ਨਾਲ ਫੋਟੋਆਂ ਖਿਚਾਉਣ ਵਾਲੇ। ਹੁਣ ਟਹਿਣੀ ਦਾ ਕਿਹਨੂੰ ਨਹੀਂ ਪਤਾ, ਤੇ ਜੇ ਟਹਿਣੀ ਨਾਲ ਤੁਹਾਡੀ ਫੋਟੋਆਂ ਆ ਰਹੀਆਂ ਨੇ ਜਾਂ ਟਹਿਣੀ ਨੂੰ ਬੁਲਾਇਆ ਜਾ ਰਿਹਾ ਔਰ ਤੁਸੀਂ ਉਹਨਾਂ ਨਾਲ ਰਲੇ ਹੋਏ ਹੋ, ਤੇ ਇਸ ਤੋਂ ਵੱਧ ਤੁਸੀਂ ਬੇਵਕੂਫੀ ਔਰ ਨਲਾਇਕੀ ਔਰ ਤੁਹਾਡੀ ਨਾਕਾਬਲੀਅਤ ਦਾ ਹੋਰ ਕੀ ਸਬੂਤ ਹੋ ਸਕਦਾ ਹੈ? ਤੁਹਾਨੂੰ ਤੇ ਬਹਿਣ ਦਾ ਹੱਕ ਵੈਸੇ ਹੀ ਨਹੀਂ ਹੈਗਾ, ਤੁਹਾਨੂੰ ਹਟ ਜਾਣਾ ਚਾਹੀਦਾ ਉਹਨਾਂ ਸਾਰੀਆਂ ਚੀਜ਼ਾਂ ਤੋਂ। ਤੁਸੀਂ ਜਿਹੜੀ ਗੱਲ ਕੀਤੀ ਹੈ ਨਾ, ਇੱਕ ਚੀਜ਼ ਨੋਟ ਕਰਨ ਦੀ ਗੱਲ ਹੈ, ਜੇ ਅੱਜ ਮੈਂ ਕਮਰਾ ਬੁੱਕ ਕਰਾਉਣ ਵੀ ਜਾਵਾਂ
ਜਾਂ ਮੈਂ ਕਿਸੇ ਦਾ ਅਨੰਤ ਕਾਰਜ ਵੀ ਕਰਾਉਣਾ ਹੋਵੇ ਤੇ ਮੈਨੂੰ ਡਿਟੇਲ ਦੇਣੀ ਪੈਂਦੀ ਹੈ, ਕਿਹੜੀ ਤਰੀਕ ਨੂੰ ਕਰਾਉਣਾ ਹੈ, ਕਿਹੜੇ ਬੰਦੇ ਨੇ, ਪਰਿਵਾਰ ਕਿੱਥੋਂ ਦਾ ਹੈਗਾ ਹੈ। ਜੇ ਕਮਰਾ ਬੁੱਕ ਕਰਾਉਣਾ ਤਾਂ ਵੀ ਡਿਟੇਲ ਦੇਣੀ ਪੈਂਦੀ, ਜੇ ਕੋਈ ਸਮਾਗਮ ਕਰਾਉਣਾ ਹੈ ਤਾਂ ਵੀ ਡਿਟੇਲ ਦੇਣੀ ਪੈਂਦੀ ਕਿ ਕੌਣ ਸਮਾਗਮ ਕਰਾ ਰਿਹਾ ਹੈ, ਕਿਹੜੇ ਬੰਦੇ ਆਉਣਗੇ, ਕਿੰਨੇ ਬੰਦੇ ਆਉਣਗੇ, ਨਹੀਂ ਆਉਣਗੇ, ਇਹ ਸਾਰੀ ਡਿਟੇਲ ਹੁੰਦੀ ਹੈ। ਉਸ ਤੋਂ ਬਾਅਦ ਵੀ ਸਿਫਾਰਿਸ਼ ਤੋਂ ਬਾਅਦ ਇਹ ਚੀਜ਼ਾਂ ਮਿਲਦੀਆਂ ਨੇ ਤੇ ਕਿ ਇਹਨਾਂ ਨੂੰ ਪਤਾ ਨਹੀਂ ਸੀ ਕਿ ਕੌਣ ਬੰਦੇ ਆ ਰਹੇ ਨੇ। ਜੇ ਉਹ ਮੰਨ ਲਓ ਹਿੰਦੂ ਸਮਾਜ ਤੋਂ ਹੀ ਆ ਰਹੇ ਨੇ, ਜੀ ਆਇਆਂ ਨੂੰ, ਗੁਰੂ ਦਾ ਦਰਬਾਰ ਸਭ ਵਾਸਤੇ ਖੁੱਲ੍ਹਾ ਹੈ। ਇਹਨਾਂ ਵੱਲੋਂ ਕੀ ਤਿਆਰੀ ਸੀਗੀ ਕਿ ਉੱਥੇ ਨਸ਼ੇ ਨਾ ਅੰਦਰ ਆਉਣ, ਉਹਨਾਂ ਵਾਸਤੇ ਕੀ ਗਾਈਡਲਾਈਨ ਨੇ, ਉੱਥੇ ਕਿੰਨੇ ਬੰਦੇ ਖੜੇ ਕੀਤੇ ਗਏ, ਕਿੰਨਿਆਂ ਦੀ ਚੈਕਿੰਗ ਹੋਈ, ਕਿੰਨਿਆਂ ਨੂੰ ਦੇਖਿਆ ਗਿਆ, ਕਿੰਨਿਆਂ ਨੂੰ ਸਮਝਾਇਆ ਗਿਆ। ਕੋਈ ਉਪਰਾਲਾ ਨਹੀਂ ਸੀ, ਮਤਲਬ ਕੋਈ ਵੀ ਆ ਕੇ ਕੁਝ ਵੀ ਕਰ ਸਕਦਾ ਹੈ। ਇੱਕ ਵੀਡੀਓ ਜਿਹੜੀ ਮੈਨੇਜਮੈਂਟ ਦਾ ਮਤਲਬ ਇਹ ਹੁੰਦਾ ਮੈਨੇਜ ਕਰਨਾ, ਇਹਨਾਂ ਕੋਲ ਮੈਨੇਜ ਨਹੀਂ ਹੋ ਰਿਹਾ। ਇਹ ਵੀਡੀਓ ਵੀ ਸਾਹਮਣੇ ਆਈ ਸੀ ਜਿਹਦੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਲੱਕੀ ਚੌਂਕ ਰਾਜ ਜਿਹੜਾ ਉੱਥੇ ਰੌਲਾ ਪਿਆ ਸੀ, ਉੱਥੇ ਲੋਕਾਂ ਨੂੰ ਸਮਝਾ ਰਹੇ ਸਨ ਤੇ ਬਾਅਦ ਉਹ ਦਿੱਲੀ ਕਮੇਟੀ ਨੇ ਸਾਡੇ ਪਤਾ ਸੀ ਸਮਝਾਉਂਦੇ ਸੀ ਤੇ ਉਹ ਲਾਏ ਹੋਏ ਨੇ ਉੱਥੇ ਬੋਰਡ ਲਾਏ ਹੋਏ ਨੇ ਤਾਂ ਬਾਪੂ ਨਹੀਂ ਅੰਦਰ ਆਉਣਾ। ਸਾਡੇ ਸੇਵਾਦਾਰ ਮੁਸਤਦੀ ਵੀ ਫੜੇ ਗਏ ਨੇ, ਕਾਲਕਾ ਜੀ ਨੇ ਔਨ ਰਿਕਾਰਡ ਦਿੱਤੀ ਸਟੇਟਮੈਂਟ ਹੈ। ਤੁਸੀਂ ਬੜਾ ਵਧੀਆ ਕੀਤਾ ਸਵਾਲ ਪੁੱਛਿਆ ਔਰ ਅਸੀਂ ਤਾਜੁਬ ਹੈਗੇ ਹਾਂ ਕਿ ਜਸਪ੍ਰੀਤ ਸਿੰਘ ਜੀ ਕਰਮ ਜੀ ਪਹਿਲੀ ਵਾਰ ਚੁਣ ਕੇ ਆਏ ਨੇ, ਪਹਿਲੀ ਵਾਰ ਉਹਨਾਂ ਨੂੰ ਧਰਮ ਪ੍ਰਚਾਰ ਕਮੇਟੀ ਦਾ ਇੱਕ ਅਹੁਦਾ ਮਿਲਿਆ ਹੈ, ਉਹਨਾਂ ਨੇ ਵੀ ਆਵਾਜ਼ ਨਹੀਂ ਚੁੱਕੀ। ਮਤਲਬ ਉਹ ਸਿਆਸੀ ਬੰਦੇ ਨਹੀਂ ਹੈਗੇ। ਸੋਸ਼ਲ ਮੀਡੀਆ 'ਚ ਰੌਲਾ ਪਿਆ ਫਿਰ ਉਹ ਗਏ। ਇਹ ਗੱਲ ਨੂੰ ਥੋੜਾ ਜਿਹਾ ਹੋਰ ਰਿਲੇਟ ਕਰ ਦੇਣਾ, ਜਿਹੜੀ ਇਸ ਵੀਡੀਓ ਦੀ ਗੱਲ ਹੋ ਰਹੀ ਹੈ ਹਰਮੀਤ ਸਿੰਘ ਕਾਲਕਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਜੋ ਇੰਟਰਵਿਊ 'ਚ ਇਸ ਗੱਲ ਨੂੰ ਮੈਂਸ਼ਨ ਕੀਤਾ ਹੈਗਾ ਸੀ। ਉਹ ਜਿਹੜੀ ਵੀਡੀਓ ਹੈਗੀਆਂ ਸਨ ਉਹ ਫੈਬਰੀਕੇਟਿਡ ਸਨ। ਫੈਬਰੀਕੇਟਿਡ ਦਾ ਮਤਲਬ ਹੈਗਾ ਕਿ ਅਕਾਲੀ ਦਲ ਸਰਨਾ ਦੀ ਇਸਤਰੀ ਵਿੰਗ ਦੀ ਪ੍ਰਧਾਨ ਹੈਗੀ, ਉਹਨੇ ਹੀ ਵੀਡੀਓ ਬਣਾਈ ਹੈ, ਕਿਸੇ ਸੰਗਤ ਨੇ ਨਹੀਂ ਬਣਾਈ ਤੇ ਸਭ ਕੁਝ ਬਕਾਇਦਾ ਆਪਣੀ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਨਾਮ ਲਿੱਤਾ ਗਿਆ, ਸਰਨਾ ਪਾਰਟੀ ਦੀ ਕੁੜੀ ਦਾ ਨਾਮ ਲਿੱਤਾ ਗਿਆ ਕਿ ਉਹਨਾਂ ਦੀ ਟਰਾਂਸਪੋਰਟ ਕੰਪਨੀ ਦੇ ਕੁਝ ਬੰਦਿਆਂ ਨੂੰ ਲੈ ਕੇ ਸਰਨਾ ਤੇ ਸਾਰੀ ਗੇਮ ਖੇਡੀ, ਉਹਦੇ ਤੇ ਰੌਲਾ ਜੀ। ਇਸ ਤਰ੍ਹਾਂ ਹੈ, ਅਜੇ ਇਸ ਗੱਲ ਦਾ ਅੱਜ ਮੈਂ ਇੱਥੇ ਇੱਕ ਹੋਰ ਖੁਲਾਸਾ ਕਰ ਦੇਣਾ। ਹੁਣ ਅਸੀਂ ਕਿਸੇ ਨੂੰ ਸ਼ਾਇਦ ਨਹੀਂ ਸੀ ਪਤਾ, ਮੈਂ ਤੁਹਾਨੂੰ ਅੱਜ ਦੱਸ ਦੇਣਾ ਚਾਹੁੰਦਾ ਵਾਂ। ਜਿਸ ਦਿਨ ਇਹ ਘਟਨਾ ਵਾਪਰੀ ਹੈ ਮੈਂ ਉਸ ਵਕਤ ਪੰਜਾਬ ਸੀਗਾ। ਮੈਨੂੰ ਇੱਥੋਂ ਲੋਕਲ ਕਾਲ ਆਇਆ ਕਿਸੇ ਦਾ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਜਿਹੜੇ ਲੋਕ ਪਹੁੰਚੇ ਹੋਏ ਨੇ ਉਹ ਲੋਕ ਉੱਥੇ ਬੇਅਦਬੀ ਕਰ ਰਹੇ ਨੇ, ਠੀਕ ਹੈ। ਔਰ ਜਿਹੜਾ ਫੋਨ ਮੈਨੂੰ ਆਇਆ ਹੈ, ਮੈਂ ਨਾਂ ਨਹੀਂ ਲੈਂਦਾ ਕਿਉਂਕਿ ਉਹ ਨਹੀਂ ਚੰਗਾ ਹੋਏਗਾ, ਉਹ ਦਿੱਲੀ ਕਮੇਟੀ ਦੇ ਹੀ ਇੱਕ ਮੈਂਬਰ ਦਾ, ਇਹਨਾਂ ਦੀ ਧਿਰ ਦੇ ਵਿੱਚੋਂ ਹੀ ਆਇਆ। ਇਹਨਾਂ ਦੀ ਧਿਰ ਦੇ ਵਿੱਚੋਂ ਹੀ ਮੈਨੂੰ ਫੋਨ ਆਇਆ ਵੀ ਇਹ ਗੱਲ ਹੋ ਰਹੀ ਹੈ। ਫਿਰ ਮੈਂ ਉੱਥੋਂ ਵੀਰ ਗੁਰਮੀਤ ਸਿੰਘ ਹੋਣਾ ਨੂੰ ਫੋਨ ਕੀਤਾ, ਇਹ ਕਹਿੰਦੇ ਨੇ ਵੀ ਮੈਂ ਇਸ ਵਕਤ ਸ਼ਾਇਦ ਬੇਟੇ ਨਾਲ ਕਿਧਰੇ ਗਏ ਸਨ ਸਰ ਗਿਆ ਹੋਇਆ ਤੇ ਸੀ, ਕਹਿੰਦੇ ਸੀ ਮੈਂ ਕੋਸ਼ਿਸ਼ ਕਰਦਾ ਕਿਸੇ ਨੂੰ ਭੇਜਣਾ ਵਾ ਵੀ ਉੱਥੇ ਹੈ ਕੀ ਚੱਲ ਰਿਹਾ, ਇਹਦੀ ਐਕਚੁਅਲ ਰਿਪੋਰਟ ਲਈਏ, ਠੀਕ ਹੈ ਨਾ। ਇਹ ਸਾਡੀ ਕਾਰਵਾਈ ਸ਼ੁਰੂ ਹੋਈ ਹੈ ਤੇ ਉਨੀ ਦੇਰ ਤੱਕ ਇਹ ਗੱਲ ਸੋਸ਼ਲ ਮੀਡੀਆ ਤੇ ਆਉਣੀ ਸ਼ੁਰੂ ਹੋਈ ਹੈ। ਉਸ ਤੋਂ ਬਾਅਦ ਜਦੋਂ ਸੋਸ਼ਲ ਮੀਡੀਆ ਤੇ ਗੱਲ ਆਈ ਹੈ ਫਿਰ ਕਰਮ ਸਰ ਹਰੀ ਉੱਥੇ ਪਹੁੰਚੇ ਨੇ ਤੇ ਉਹਨਾਂ ਨੇ ਆਪਣੀ ਫਰਜ਼ ਨਿਭਾਇਆ, ਅਸੀਂ ਇਸ ਤੋਂ ਇਨਕਾਰ ਨਹੀਂ ਕਰਦੇ। ਉਹਨਾਂ ਨੇ ਜਾ ਕੇ ਆਪਣਾ ਫਰਜ਼ ਨਿਭਾਇਆ। ਪਰ ਗੱਲ ਇਹ ਵੇ, ਜੇ ਹੁਣੇ ਗੱਲ ਗੁਰਮੀਤ ਸਿੰਘ ਹੋਣਾ ਨੇ ਕੀਤੀ ਵੀ ਪਰਮਿਸ਼ਨ ਲੈਣ ਤੋਂ ਪਹਿਲਾਂ ਸਾਰੀ ਚੀਜ਼ਾਂ ਕਿਉਂ ਨਹੀਂ ਦੱਸੀਆਂ ਜਾਂਦੀਆਂ, ਠੀਕ ਹੈ ਨਾ। ਤੇ ਦੂਜੀ ਗੱਲ ਜਿਹੜੀ ਹੈ ਤੁਸੀਂ ਕਿਹਾ ਅੱਗੋਂ ਤੁਹਾਡਾ ਕੀ ਪ੍ਰੋਜੈਕਟ ਹੋਏਗਾ, ਅੱਗੋਂ ਸਾਡਾ ਜਿਹੜਾ ਹੋਏਗਾ ਉਹ ਹੋਏਗਾ ਸੰਗਤ ਦੇ ਵਿੱਚ ਜਾਣਾ, ਸੰਗਤ ਦੇ ਵਿੱਚ ਇਸ ਗੱਲ ਨੂੰ ਲਿਆ ਕੇ ਇੱਕ ਮਾਹੌਲ ਸਿਰਜਣਾ ਵੀ ਸੰਗਤ ਇਸ ਗੱਲ ਲਈ ਅਵੇਅਰ ਹੋਵੇ। ਜੇ ਸੰਗਤ ਜਾਗਦੀ ਹੋਵੇਗੀ ਤੇ ਇਹ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਣਗੇ। ਅਸੀਂ ਅਕਾਲ ਤਖਤ ਸਾਹਿਬ ਵੀ ਫੋਲੋ ਅਪ ਕਰਾਂਗੇ, ਅਸੀਂ ਈਮੇਲ ਵੀ ਭੇਜਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਥੇਦਾਰ ਜੀ ਨੂੰ ਟਾਈਮ ਲੈ ਕੇ ਮਿਲਿਆ ਜਾਵੇ ਤੇ ਸਾਰੀ ਰੂਪਰੇਖਾ ਦਿੱਤੀ ਜਾਵੇ। ਨਾਲੇ ਇੱਕ ਚੀਜ਼ ਹੋਰ ਮੈਂ ਇੱਥੇ ਕਰ ਦਿਆਂ, ਜਿਹੜੀ ਤੁਸੀਂ ਹੁਣੇ ਗੱਲ ਕੀਤੀ ਸੀ ਕਿ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਟਾਈਮ ਤੇ ਵੀ ਇੰਜ ਹੁੰਦਾ ਸੀ। ਇਹ ਸੇਮ ਉਹੀ ਕਾਂਗਰਸ ਤੇ ਬੀਜੇਪੀ ਵਾਲਾ ਪੈਟਰਨ ਹੈ ਕਿ ਕਾਂਗਰਸ ਨੇ ਜਿਹੜਾ ਸੀ 84 ਕੀਤੀ ਸੀ, ਇਹਨਾਂ ਨੇ ਗੁਜਰਾਤ 2002 ਕੀਤਾ ਸੀ। ਨਾ 2002 ਨੂੰ ਜਿਹੜਾ ਜਸਟੀਫਾਈ ਕੀਤਾ ਜਾ ਸਕਦਾ, ਨਾ 1984 ਨੂੰ। ਇਸੇ ਤਰ੍ਹਾਂ ਜੇ ਸਰਨਾ ਦੇ ਟਾਈਮ ਦੇ ਉੱਤੇ ਬੇਅਦਬੀਆਂ ਹੋਈਆਂ ਨੇ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੋਵੇ, ਭਾਵੇਂ 2 ਫੇਰੇ ਕਰਾਏ ਗਏ ਹੋਣ, ਜਾਂ ਉੱਥੇ ਖੜੇ ਹੋ ਕੇ ਤੇ ਉਹ ਸਿੱਖਾਂ ਦੇ ਕਾਤਲ ਤੇ ਸਿੱਖਾਂ ਦੇ ਦੁਸ਼ਟ ਜਿਹੜਾ ਰਿਹਾ ਲਾਲਾ ਜਗਤ ਰਾਣਾ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਹੋਵੇ, ਜਾਂ ਉਸ ਤੋਂ ਬਾਅਦ ਮਨਜੀਤ ਸਿੰਘ ਜੀਕੇ ਦੇ ਟਾਈਮ ਤੇ ਕੁਤਾਹੀਆਂ ਹੋਈਆਂ ਹੋਣ, ਕਿਸੇ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਅਗਲੀ ਆਉਣ ਵਾਲੀ ਜਿਹੜੀ ਨਸਲ ਹੈ ਉਹ ਇਹ ਨਹੀਂ ਕਹਿ ਸਕਦੀ ਜੀ ਪਿਛਲੇ ਨੇ ਕੀਤਾ ਸੀ ਇਸ ਕਰਕੇ ਮੈਨੂੰ ਮਾਫੀ ਦੇ ਦਿਓ। ਪਿਛਲੀਆਂ ਗਲਤੀਆਂ ਤੋਂ ਹੀ ਸੇਧ ਲੈਣੀ ਚਾਹੀਦੀ ਹੈ ਤੇ ਜੇ ਅਜੇ ਵੀ ਉਹ ਗਲਤੀਆਂ ਜਾਰੀ ਰਹਿਣਗੀਆਂ ਤੇ ਫਿਰ ਪ੍ਰਬੰਧਕ ਕਮੇਟੀ ਬਦਲਣ ਦਾ ਫਾਇਦਾ ਕੀ। ਨਾਲੇ ਇੱਕ ਵੱਡਾ ਸਵਾਲ ਹੋਰ ਹੈ, ਗੱਲ ਇਹ ਨਹੀਂ ਹੈ ਉੱਥੇ ਕੀ ਹੋਇਆ, ਗੱਲ ਇਹ ਹੈ ਕਿ ਉਹ ਪ੍ਰੋਗਰਾਮ ਕਿੱਦਾਂ ਸੀ, ਕਿ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸੀ। ਜੋ ਸਾਡਾ ਸਵਾਲ ਹੈ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰੋਗਰਾਮ ਸੀ ਜਾਂ ਉਹ ਭਾਜਪਾ ਦਾ ਪ੍ਰੋਗਰਾਮ ਸੀ। ਜੇ ਉਹ ਭਾਜਪਾ ਦਾ ਪ੍ਰੋਗਰਾਮ ਸੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਰਿਸੋਰਸਿਸ ਕਿਉਂ ਯੂਜ਼ ਕੀਤੇ ਜਾ ਰਹੇ ਸੀ। ਸਵਾਲ ਇੱਥੇ ਇਹ ਹੈ, ਅਕੋਰਡਿੰਗ ਟੂ ਲਾਅ ਬਣਦਾ ਹੀ ਨਹੀਂ ਜਦ ਉਹਨਾਂ ਨੂੰ। ਉਹ ਵੀ ਹੈਗਾ। ਦੂਸਰਾ ਤੁਸੀਂ ਗੱਲ ਕਹਿੰਦੇ ਕਿ ਉਹਨਾਂ ਨੇ ਦੋਸ਼ ਲਾਇਆ ਕਿ ਸਰਨਾ ਜੀ ਦੇ ਬੰਦੇ ਸਨ। ਜਿਹੜਾ ਪ੍ਰੋਗਰਾਮ ਤਾਲ ਕਟੋਰਾ ਹੋਇਆ, ਜਿਸ 'ਚ ਨਾਚ ਗਾਣੇ ਹੋਏ, ਉਲਟੇ ਸਿੱਧੇ ਗਾਣੇ ਚਲੇ, ਪੁਰਾਤਨ ਸਿੰਘਾਂ ਦੀਆਂ ਨਾਟਕੀ ਰੂਪਾਂਤਰ ਕੀਤਾ ਗਿਆ, ਔਰ ਉਹ ਵੀ ਨਿਸ਼ਾਨ ਸਾਹਿਬ ਲਾ ਕੇ ਸਾਰੀ ਜਗ੍ਹਾ ਦੇ ਉੱਤੇ ਪੂਰੇ, ਠੀਕ ਹੈ। ਉਹਦੇ ਵਿੱਚ ਵੀ ਉਹ ਹਿੰਦੂ ਵੀਰ ਸਨ ਕਿ ਕਿਹੜੇ ਸਨ, ਸਾਬੋ ਸੂਰਨ ਸਨ, ਅੰਮ੍ਰਿਤਧਾਰੀ ਸਨ। ਮਤਲਬ ਤੁਸੀਂ ਇਹ ਦੇਖੋ, ਜੇ ਕੋਈ ਜੱਸਾ ਸਿੰਘ ਰਾਮਗੜੀਆ ਹੋਵੇ, ਜੱਸਾ ਸਿੰਘ ਆਲੂਵਾਲੀਆ ਹੋਵੇ, ਉਹਨਾਂ ਦੀ ਪਰਸਨੈਲਿਟੀ ਦਾ ਕੋਈ ਰੂਪਾਂਤਰ ਕਿਵੇਂ ਕਰ ਸਕਦਾ ਹੈ। ਮਤਲਬ ਮੈਂ ਸਰਪ੍ਰਾਈਜ਼ਡ ਹਾਂ ਅਸੀਂ ਕਿੰਨਾ ਡਿੱਗ ਚੁੱਕੇ ਹਾਂ। ਅਤੇ ਜਿਹੜੀ ਗੱਲ ਅਸੀਂ ਬਾਰ-ਬਾਰ ਕਹਿ ਰਹੇ ਹਾਂ ਨਾ ਕਿ ਇਹ ਕੋਈ ਵੀ ਧਿਰ ਹੈ,
ਇਹ ਪ੍ਰੋਸੈਸ ਕਿਉਂ ਨਹੀਂ ਫੋਲੋ ਕਰਦੇ, ਕਿਉਂ ਨਹੀਂ ਬੈਠਦੀ ਹੈ ਗਵਰਨਿੰਗ ਬੋਡੀ ਦੀ ਮੀਟਿੰਗ ਵਿੱਚ। ਮੈਂ ਤਾਂ ਇਹ ਬੇਨਤੀ ਕਰਾਂਗਾ ਤੁਹਾਡੇ ਚੈਨਲ ਤੋਂ ਕਿ ਜੇ ਸਿੱਧਾ ਮੂਰੀ ਇਹ ਕਹਿੰਦੇ ਨੇ ਕਿ ਅਸੀਂ ਐਕਟ ਦੇ ਦਿਨ ਆਏ ਹਾਂ, ਜੇ ਪਾਰਲੀਮੈਂਟ ਹਾਊਸ ਦੀ ਲਾਈਵ ਰਿਕਾਰਡਿੰਗ ਚੱਲਦੀ ਹੈ, ਸੰਸਾਰ ਦੇਖਦਾ ਹੈ, ਤੁਸੀਂ 46 ਮੈਂਬਰ 51 ਮੈਂਬਰ ਬੈਠੋ, ਤੁਸੀਂ ਜਿਹੜੇ ਸਵਾਲ ਪੁੱਛਦੇ ਹੋ ਉਹਨੂੰ ਲਾਈਵ ਕਰੋ, ਲੋਕੀ ਦੇਖਣ ਤੁਸੀਂ ਕੀ ਪੁੱਛ ਰਹੇ ਹੋ ਤੇ ਤੁਹਾਡਾ ਅਗਲਾ ਪ੍ਰਚਾਰ ਕੀ ਤੇ ਤੁਸੀਂ ਅੱਗੇ ਕਰਨਾ ਚਾਹੁੰਦੇ ਹੋ। ਤੁਸੀਂ ਹੁਣ ਕੋਈ ਸੰਸਥਾ ਬਣਾਈ ਹੈ ਕਿਸ ਬੈਨਰ ਹੇਠ ਕੇ ਸੰਗਤ ਦੀ ਵਿਚਰੋ ਜਾਓਗੇ? ਅਸੀਂ ਕੋਈ ਸੰਸਥਾ ਨਹੀਂ ਬਣਾਈ ਜੀ, ਇਹ ਪੁਰਾਤਨ ਸਿਸਟਮ ਹੈਗਾ, ਅਸੀਂ ਪੁਰਾਤਨ ਰਵਾਇਤਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਕੋਈ ਕਾਰਜ ਆਉਂਦਾ ਹੈ ਉਦੋਂ ਸਿੰਘ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਜੱਥਿਆਂ ਤੋਂ ਉੱਠ ਕੇ ਆਉਂਦੇ ਨੇ, ਇਕੱਠੇ ਹੁੰਦੇ ਨੇ, ਗੁਰਮਤਾ ਕਰਦੇ ਨੇ, ਪ੍ਰੋਗਰਾਮ ਉਹ ਲਿਖਦੇ ਨੇ। ਜਦੋਂ ਕਾਰਜ ਪੂਰਨ ਹੋ ਜਾਂਦਾ ਜਾਂ ਸਿਰੇ ਚੜ ਜਾਂਦਾ ਹੈ ਫਿਰ ਉਹ ਸੰਸਥਾ ਡਿਸਬੈਂਡ ਹੋ ਜਾਂਦੀ ਹੈ। ਇੱਕ ਸਿਸਟਮ ਸੀਗਾ, ਜਿਹੜੀ ਗੱਲ ਮੈਂ ਕਹਿਣਾ ਚਾਹਾਂਗਾ, ਅਸੀਂ ਸਾਰੇ ਜੱਥੇ ਹਾਂ, ਚਾਹੇ ਉਹ ਇੱਕ ਬੰਦਾ ਦਾ ਹੋਵੇ ਚਾਹੇ ਉਹ 1000 ਬੰਦੇ ਦਾ ਹੋਵੇ, ਖਾਲਸਾ ਪੰਥ ਇੱਕੋ ਇੱਕ ਜਥੇਬੰਦੀ ਹੈ, ਅਸੀਂ ਸਾਰੇ ਉਹਨਾਂ ਦੇ ਬੈਨਰ ਚੱਲਦੇ ਹੈਗੇ ਹਾਂ ਤੇ ਅਸੀਂ ਸਾਰੇ ਜਿਹੜਾ ਤਖਤ ਬੁੰਗਾ ਅਕਾਲ ਤਖਤ ਸਾਹਿਬ ਹੈ ਉਸ ਨੂੰ ਸਮਰਪਿਤ ਹੈਗੇ।